ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਪੰਜਾਬ ਦੇ ਜਾਂ ਇੱਥੋਂ ਦੇ ਕਿਸੇ ਵੀ ਪੱਖ ਦੇ ਮਸਲੇ ਨੂੰ ਲੈ ਕੇ ਤੇ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ, ਤੁਹਾਡੀ ਕਾਲ ਜ਼ਰੀਏ, ਤੁਹਾਡੇ ਫੇਸਬੁੱਕ, YouTube ਕਮੈਂਟ ਦੇ ਜ਼ਰੀਏ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਤੇ ਸੰਪਰਕ ਕਰ ਸਕਦੇ ਹੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਣਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਹੈ, ਮਸ਼ਵਰਾ ਕਰਨਾ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 415 909 0503। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਨੰਬਰ ਹੈ ਜੀ 408 272 5200। ਹੁਣ ਜੋੜਦੇ ਹਾਂ ਆਪਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਿਹੜੇ ਮਸਲੇ ਤੇ ਕਰਨੀ ਚਰਚਾ ਜਾਣਾਂਗੇ ਰਾਜ ਕਰਨਵੀਰ ਜੀ ਤੋਂ। ਰਾਜ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਦਗੀ ਜਿਹੀ ਸਤਿ ਸ੍ਰੀ ਅਕਾਲ ਜੀ ਇਹਨੂੰ ਆਖਦੇ ਹਾਂ। ਰੇਡੀਓ ਦੇ ਜ਼ਰੀਏ AM FM ਰੇਡੀਓ ਸਟੇਸ਼ਨਸ, ਐਪ ਦੇ ਜ਼ਰੀਏ YouTube Facebook ਦੇ ਉੱਤੇ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਵੀ ਜੁੜੇ ਆ ਸਭ ਦਾ ਹੀ ਸਵਾਗਤ ਕਰਦੇ ਹਾਂ। ਪ੍ਰਵੀਨ ਜੀ, ਜਿੱਦਾਂ ਤੁਸੀਂ ਕਿਹਾ ਵੀ ਭਖ ਦੇ ਮਸਲਿਆਂ ਦੇ ਉੱਤੇ ਆਪਾਂ ਸਾਂਝੀ ਸੱਤ ਪ੍ਰੋਗਰਾਮ 'ਚ ਗੱਲ ਕਰਦੇ ਹਾਂ। ਇਸ ਟਾਈਮ ਜੇ ਪੰਜਾਬੀ ਕਮਿਊਨਿਟੀ ਨੂੰ ਲੈ ਕੇ, ਭਾਈਚਾਰੇ ਨੂੰ ਲੈ ਕੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਜਿਹੜਾ ਭਖ ਦਾ ਮਸਲਾ ਇਹੀ ਬਣਿਆ ਪਿਆ ਹੈਗਾ ਆ, ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ। ਕੱਲ੍ਹ ਜਦ ਸਵੇਰੇ ਆਪਾਂ ਇੱਧਰ ਵੀ ਉੱਠੇ ਤਾਂ ਇਹ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਪਹਿਲੋਂ ਇਹ ਆਇਆ ਵੀ ਹਸਪਤਾਲ ਦੇ ਵਿੱਚ ਆ, ਫਿਰ ਉਸ ਤੋਂ ਕੁਛ ਮਿੰਟਾਂ ਬਾਅਦ ਦੇ ਵਿੱਚ ਹੀ ਇਹ ਕਨਫਰਮ ਹੋ ਗਿਆ ਵੀ ਉਸ ਦਾ ਕਤਲ ਕਰ ਦਿੱਤਾ ਗਿਆ ਆ। ਅੰਨ੍ਹੇਵਾਹ ਜਿਹੜਾ ਹੈ ਘਾਤ ਲਾ ਕੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੀ ਬਾਅਦ ਦੇ ਵਿੱਚ ਬਿਸ਼ਨੋਈ ਗਰੁੱਪ, ਲਾਰੈਂਸ ਬਿਸ਼ਨੋਈ ਗਰੁੱਪ ਕੈਨੇਡਾ, ਇੱਧਰ ਜਿਹੜੀਆਂ ਆ ਉੱਧਰਲੇ ਪਾਸੇ ਤਾਰਾਂ ਜੁੜੀਆਂ, ਉਹਨਾਂ ਨੇ ਇਸ ਦਾ ਲਿਆ ਵੀ ਅਸੀਂ ਇਹ ਕਤਲ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਮਿੱਡੂ ਖੇੜੇ ਦੇ ਜਿਹੜੇ ਪਹਿਲਾਂ ਆਏ ਮਸਲੇ ਆ ਉਸ ਦੇ ਨਾਲ ਜੋੜ ਕੇ ਇਸ ਨੂੰ ਦਿਖਾਇਆ ਗਿਆ। ਫਿਰ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਵਿਰਾਗਮਈ ਮਾਹੌਲ ਜਿਹੜਾ ਬਣਿਆ, ਕਿਉਂਕਿ ਇਕੱਲਾ ਇਕੱਲਾ ਪੁੱਤ ਸੀਗਾ ਆਪਣੇ ਮਾਪਿਆਂ ਦਾ। ਸਾਰੀ ਦੁਨੀਆ ਨੇ ਆਖਿਆ ਵੀ ਚਲੋ ਤੁਹਾਡੇ ਵਿਚਾਰਕ ਮਤਭੇਦ ਕਿਸੇ ਦੇ ਨਾਲ ਵੀ ਹੋ ਸਕਦੇ ਆ, ਤੁਸੀਂ ਕਿਸੇ ਦੇ ਨਾਲ ਵੀ ਸਿੰਘ ਫਸਾਏ ਹੋ ਸਕਦੇ ਆ, ਕੁਛ ਵੀ ਹੋਵੇ, ਪਰ ਕਿਸੇ ਦਾ ਜਵਾਨ ਪੁੱਤ ਇਸ ਤਰੀਕੇ ਦੇ ਨਾਲ ਮਾਰ ਦੇਣਾ ਉਹ ਜਾਇਜ਼ ਨਹੀਂ, ਉਹ ਠੀਕ ਨਹੀਂ। ਹਰ ਇੱਕ ਨੇ ਇਸ ਚੀਜ਼ ਨੂੰ ਜਿਹੜਾ ਉਹ ਮਾੜਾ ਕਿਹਾ। ਫਿਰ ਹਥਿਆਰਾਂ ਦੀ ਚਰਚਾ ਜਿਹੜੀ ਆ ਪ੍ਰਵੀਨ ਜੀ ਉਹ ਚੱਲ ਪਈ। ਫਿਰ ਉਸ ਦੇ ਨਾਲ ਹੀ ਜਿਹੜੀ ਆ ਸਰਕਾਰ ਦੀ ਚਰਚਾ ਚੱਲ ਗਈ ਵੀ ਇਹਦੀ ਸਿਕਿਉਰਿਟੀ ਵਾਪਸ ਲੈ ਕੇ ਪੰਨਿਆਂ ਦੇ ਉੱਤੇ, ਮੋਹਰਲੇ ਪੰਨਿਆਂ ਦੇ ਉੱਤੇ ਜਿਹੜਾ ਉਹ ਦਿਖਾਉਣਾ ਕੀ ਇਹ ਸਰਕਾਰ ਨੂੰ ਸ਼ੋਭਦਾ ਸੀਗਾ। ਸਰਕਾਰ ਦੇ ਉੱਤੇ ਉਂਗਲਾਂ, ਹਸਪਤਾਲ ਦੇ ਬਾਹਰ ਮੁਰਦਾਬਾਦ ਦੇ ਜਿਹੜੇ ਨਾਅਰੇ ਵੀ ਲੱਗੇ। ਦੁਨੀਆ ਭਰ ਦੇ ਜਿਹੜੇ ਕਹਿ ਸਕਦੇ ਆ ਵੀ ਹਰ ਤਰ੍ਹਾਂ ਦੇ ਜਿਹੜੇ ਸਿਆਸਤਦਾਨ ਦੇ ਨਾਲ ਜਿੰਨੇ ਵੀ ਇੰਡਸਟਰੀ ਦੇ ਨਾਲ, ਬਾਲੀਵੁੱਡ ਹੋ ਗਿਆ, ਇੱਥੋਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ, ਹਰ ਇੱਕ ਨੇ ਆਪੋ ਆਪਣੀ ਸ਼ਰਧਾਂਜਲੀ ਸਿੱਧੂ ਮੂਸੇਵਾਲੇ ਦੇ ਲਈ ਜਿਹੜੀ ਉਹ ਭੇਂਟ ਕੀਤੀ। ਸੋ ਬੜੇ ਤਰੀਕੇ ਦੇ ਸਵਾਲ ਇਹ ਕਤਲ ਜਿਹੜਾ ਉਹ ਨਾਲ ਦੇ ਨਾਲ ਛੱਡ ਗਿਆ, ਜਿਹੜੇ ਸੁਲਝੇ ਨਹੀਂ ਆ। ਫਿਰ ਅੱਜ ਜਦ ਸਵੇਰੇ ਆਪਾਂ ਉੱਠਿਆ ਤੇ ਦੇਖਿਆ ਵੀ ਲੋਕਾਂ ਦੀ ਫੜੋ ਫੜਾਈ, ਉਹ ਸਾਰਾ ਕੁਛ ਆਇਆ, CCTV ਫੁਟੇਜ ਵੀ ਆ ਗਈ। ਸੋ ਹੁਣ ਕਈ ਤਰੀਕੇ ਦੇ ਸਵਾਲ ਇਸ ਟਾਈਮ ਚੱਲ ਰਹੇ। ਸੋ ਵੱਖ-ਵੱਖ ਐਂਗਲਾਂ ਤੋਂ ਇਸ ਪੂਰੀ ਕਨਵਰਸੇਸ਼ਨ, ਇਸ ਪੂਰੀ ਗੱਲਬਾਤ ਨੂੰ ਆਪਾਂ ਲੈਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਤੇ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਇਸ ਜਿਹੜਾ ਉੱਭਰਿਆ ਹੋਇਆ, ਕਾਫੀ ਨਾਮ ਇਸ ਮੁੰਡੇ ਦਾ ਹੋ ਚੁੱਕਾ ਸੀਗਾ ਸਿੱਧੂ ਮੂਸੇਵਾਲੇ ਦਾ, ਇਸ ਦੇ ਕਤਲ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਕਿਵੇਂ ਆ, ਕੀ ਹੋਇਆ, ਕੌਣ ਜ਼ਿੰਮੇਵਾਰ, ਪੰਜਾਬ ਕਿੱਧਰ ਵੱਲ ਨੂੰ ਇਹ ਵੱਧ ਰਿਹਾ ਹੈਗਾ ਆ? ਸੋ ਸਾਰੀਆਂ ਚਰਚਾਵਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ, ਜਿੱਥੇ ਇਸ ਗੱਲ ਦੀ ਚਰਚਾ ਕਰਾਂਗੇ ਉੱਥੇ ਨਾਲ ਇਹ ਵੀ ਫਿਕਰਮੰਦੀ ਜ਼ਾਹਰ ਕਰਨਾ ਸਾਡਾ ਸਾਰਿਆਂ ਦਾ ਇੱਕ ਨੈਤਿਕ ਫਰਜ਼ ਹੈ ਕਿ ਪੰਜਾਬ ਸਾਡਾ ਕਿੱਧਰ ਨੂੰ, ਕਿ ਸਾਡੀ ਪੰਜਾਬ ਦੀ ਪਛਾਣ ਹੁਣ ਗਨ ਕਲਚਰ ਰਹਿ ਗਈ ਹੈ ਕਿ ਪੰਜਾਬ ਦੀਆਂ ਗਲੀਆਂ ਦੇ ਵਿੱਚ ਬੰਦਾ ਰੋਕ ਕੇ ਮਾਰ ਦੇਣਾ ਉਹ ਸਾਡਾ ਸੱਭਿਆਚਾਰ ਬਣ ਚੁੱਕਿਆ ਹੈ। ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਪੰਜਾਬ ਫਾਈਨੈਂਸ਼ੀਅਲੀ ਤੇ ਅਧਿਆਤਮਿਕ ਤੌਰ ਤੇ ਪੰਜਾਬ ਸੱਭਿਆਚਾਰਕ ਤੌਰ ਤੇ ਨਿਘਾਰ ਦਾ ਸ਼ਿਕਾਰ ਹੋ ਰਿਹਾ। ਇਹ ਚੀਜ਼ਾਂ ਸਾਡੇ ਵਿਰਸੇ, ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ।
ਅੱਜ ਡੰਡ ਮਾਰਨ ਵਾਲੇ ਪੰਜਾਬੀ, ਅੱਜ ਜਿਹੜੇ ਆ ਛਿੰਝਾਂ ਘੋਲਣ ਵਾਲੇ ਪੰਜਾਬੀ, ਉਹ ਟਰੈਕਟਰ ਟੋਚਨ ਮੁਕਾਬਲਿਆਂ ਜਾਂ ਕੁੱਕੜਾਂ ਦੀਆਂ ਲੜਾਈਆਂ ਦੇ ਵਿੱਚ ਪੈ ਗਏ ਆ। ਤਾਂ ਇਹ ਚੀਜ਼ਾਂ ਦਾ ਸਾਰੀਆਂ ਦਾ ਜਿਹੜਾ ਨਿਘਾਰ ਹੈ ਉਹ ਤੇ ਚਰਚਾ ਕਰਾਂਗੇ, ਪਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਮਾਪਿਆਂ ਦੇ ਅੰਦਰ ਵੜ ਕੇ ਕੌਣ ਵੇਖੂ ਜਿਹਦਾ ਪੁੱਤ ਗਿਆ ਤਾਂ ਘਰੋਂ ਪਰ ਕਦੇ ਮੁੜਿਆ ਨਹੀਂ, ਤੇ ਨਾ ਇੰਸ਼ਾਅੱਲਾ ਹੁਣ ਕਿਸੇ ਨੇ ਮੁੜਨਾ ਨਹੀਂ, ਕਿਉਂਕਿ ਗਏ ਕਦੇ ਮੁੜਦੇ ਨਹੀਂ। ਪਰ ਰਾਜ ਜੀ, ਤੁਸੀਂ ਗੈਂਗ ਵਾਰ ਤੋਂ ਸ਼ੁਰੂਆਤ ਕੀਤੀ, ਔਰ ਉਹ ਜਿਹੜੀ ਗੱਲ ਆ ਤੁਹਾਡੀ ਬਿਲਕੁਲ ਜਾਇਜ਼ ਆ, ਕਿਉਂਕਿ ਜਦੋਂ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਨੂੰ, ਤਾਂ ਉਦੋਂ ਸ਼ਗਨਪ੍ਰੀਤ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਆ, ਉਹਦਾ ਨਾਂ ਆਉਂਦਾ ਵਿੱਚ, ਤੇ ਉਸ ਤੋਂ ਬਾਅਦ ਫਿਰ ਜਿਹੜਾ ਲਾਰੈਂਸ ਗਰੁੱਪ ਆ ਉਹ ਕਹਿੰਦਾ ਕਿ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਸਿੱਧੇ ਤੌਰ ਤੇ ਇਨਵੋਲਵ ਸੀਗਾ ਆਪ ਹੀ, ਹੂੰ, ਜਿਹੜੀ ਉਹਨਾਂ ਨੇ ਫੇਸਬੁੱਕ ਪੋਸਟ ਪਾਈ ਹੈ। ਹੁਣ ਜਿਹੜੀ ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਹੈ ਤੇ ਜਿਹੜੀ ਲਾਰੈਂਸ ਬਿਸ਼ਨੋਈ ਗਰੁੱਪ ਦੀ ਫੇਸਬੁੱਕ ਪੋਸਟ ਆ, ਉਹ ਕਹਿੰਦੀ ਵੀ ਗੁਰਲਾਲ ਬਰਾੜ ਸੀਗਾ ਗੋਲਡੀ ਬਰਾੜ ਦਾ ਭਰਾ। ਹੂੰ, ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਲਈ ਜਿਹੜਾ ਸਿੱਧੂ ਮੂਸੇਵਾਲਾ ਉਹ ਜ਼ਿੰਮੇਵਾਰ ਆ, ਉਹਨਾਂ ਦਾ ਇਹ ਕਹਿਣਾ ਹੈ। ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਦਵਿੰਦਰ ਬੰਬੀਹਾ ਗਰੁੱਪ ਹੈ ਜਿਹੜਾ, ਤੇ ਨਾਲ ਹੀ ਜਿਹੜਾ ਇੱਕ ਹੋਰ ਗਰੁੱਪ ਆ, ਉਹ ਵੀ ਕਿਸੇ ਗੈਂਗਸਟਰ ਦੇ ਨਾਂ ਤੇ ਚੱਲਦਾ ਹੈ। ਉਹਨਾਂ ਨੇ ਹੁਣ ਹੋਰਨਾਂ ਗਾਇਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਕਹਿੰਦੇ ਹੂੰ, ਵੀ ਤੁਸੀਂ ਇਹਨੂੰ ਮਾਰਤਾ, ਤੇ ਅਸੀਂ ਜਿਹੜੇ ਤੁਹਾਡੇ ਲਾਗੇ ਬੰਨੇ ਆ ਉਹ ਜਿਹੜੇ ਆ ਮਾਰ ਦੇਣੇ ਆ। ਉਹਦੇ ਵਿੱਚ ਪੰਜਾਬ ਦੇ ਇੱਕ ਹੋਰ ਨੌਜਵਾਨ ਗਾਇਕ ਦਾ ਜਿਹੜਾ ਨਾਂ ਹੈ ਬਹੁਤ ਵੱਡੇ ਪੱਧਰ ਤੇ ਬੋਲ ਰਿਹਾ। ਸੋ ਇਹ ਤੁਸੀਂ ਦੇਖੋ ਵੀ ਸ਼ਗਨਪ੍ਰੀਤ ਦਾ ਨਾਂ ਆ ਜਾਣਾ, ਤੇ ਵਿੱਚ ਇੱਕ ਪਿੱਛੇ ਦੇ ਨਹੀਂ ਸ਼ਾਹਰੁਖ ਨੂੰ ਫੜਿਆ ਸੀ ਦਿੱਲੀ ਤੋਂ ਪੁਲਿਸ ਜੀ, ਨੇ, 2 ਲੱਖ ਨਾਮੀ ਬਦਮਾਸ਼ ਸੀਗਾ ਉਹ ਬੰਦੇ ਨੇ ਜਦੋਂ ਖੁਲਾਸਾ ਕੀਤਾ, ਉਹ ਕਹਿੰਦੇ ਵੀ ਜਿਹੜਾ ਇੱਕ ਤਾਂ ਹੈਗਾ ਲਾਰੈਂਸ ਬਿਸ਼ਨੋਈ, ਇੱਕ ਗੋਲਡੀ ਬਰਾੜ ਆ, ਇਸ ਤੋਂ ਇਲਾਵਾ 6 ਨਾਂ ਉਹਨੇ ਹੋਰ ਲਏ। ਇਹ ਪੰਜਾਬੀ ਗਾਇਕ ਦਾ ਮੈਨੇਜਰ ਵੀ ਕਿਹਾ ਉਹਨੇ ਇੱਕ ਦਾ। ਉਹ ਕਹਿੰਦਾ ਹੂੰ, ਵੀ ਇਹ ਬੰਦੇ ਆ ਜਿਹੜੇ ਇਹ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਜਿਹੜੀ ਆ ਉਹ ਸਕੀਮ ਘੜ ਰਹੇ ਆ। ਤਾਂ ਉਹ ਹੂੰ, ਇਨਪੁਟਸ ਪੰਜਾਬ ਪੁਲਿਸ ਕੋਲੇ ਵੀ ਆਈਆਂ ਹੀ ਹੋਣਗੀਆਂ, ਪਰ ਉਹਨਾਂ ਇਨਪੁਟਸ ਤੇ ਕੰਮ ਕਿਉਂ ਨਹੀਂ ਹੋ ਸਕਿਆ? ਇੰਟੈਲੀਜੈਂਸ ਫੇਲ ਕਿੱਥੇ ਹੋ ਗਈ? ਇਹ ਸਭ ਤੋਂ ਵੱਡੀਆਂ ਗੱਲਾਂ ਨੇ, ਔਰ ਖਾਸ ਕਰਕੇ ਜੇ ਦੇਖੋ ਜਿਹੜੇ AN 94 ਵਰਗੇ ਹਥਿਆਰ ਆ, ਉਹ ਹੂੰ, ਪੰਜਾਬ ਦੇ ਵਿੱਚ ਆ ਗਏ। ਇਹ ਬਹੁਤ ਵੱਡੇ ਸਵਾਲਾਂ ਨੂੰ ਜਿਹੜਾ ਉਹ ਜਨਮ ਦਿੰਦੇ ਆ, ਬਹੁਤ ਵੱਡੇ ਸ਼ੰਕਿਆਂ ਨੂੰ, ਖਦਸ਼ਿਆਂ ਨੂੰ ਜਨਮ ਦਿੰਦੇ ਆ। ਔਰ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਫੇਲੀਅਰ ਜਾਂ ਹੋਰ ਨੈਗਲੀਜੈਂਸ ਨਹੀਂ, ਲਾਪਰਵਾਹੀ ਨਹੀਂ ਗੀ। ਪੰਜਾਬ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਸਿਕਿਉਰਿਟੀ ਘਟਾਈ ਆ ਉਹਨੂੰ ਪਬਲਿਕ ਕਰ ਦੇਣਾ, ਇਹ ਵੀ ਹੂੰ, ਬਹੁਤ ਵੱਡੀ ਜਿਹੜੀ ਹੈ ਲਾਪਰਵਾਹੀ ਕਹੀ ਜਾ ਰਹੀ ਹੈ, ਕਿਉਂਕਿ ਇਹ ਸੀਕ੍ਰੇਟਲੀ ਕੌਨਫੀਡੈਂਸ਼ੀਅਲ ਚ ਆਉਂਦੀ ਹੈ ਕੈਟਾਗਰੀ ਚ। ਬਿਲਕੁਲ, ਸਿਕਿਉਰਿਟੀ ਕਿਸੇ ਦੀ ਘਟਾਈ ਜਾਂਦੀ ਹੈ, ਕਿਸੇ ਦੀ ਵਧਾਈ ਜਾਂਦੀ ਹੈ, ਤਾਂ ਸਰਕਾਰਾਂ ਕਦੇ ਵੀ ਪਬਲਿਕਲੀ ਇਹ ਨਹੀਂ ਕਰਦੀਆਂ। ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਆ ਉਹ ਇਹ ਆ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਇਹ ਪ੍ਰਚਾਰ ਰਹੇ ਸੀ ਵੀ ਉਹਨੂੰ ਗੱਡੀ ਦਿੱਤੀ ਵੀ ਆਲਰੇਡੀ, ਉਹ ਲੈ ਕੇ ਨਹੀਂ ਗਿਆ, ਜਦਕਿ ਹੂੰ, ਝੂਠ ਆ। ਗੱਡੀ ਫੋਰਚੂਨਰ ਉਹਨੇ ਬੁਲਟ ਪ੍ਰੂਫ ਆਪਦੀ ਪਰਸਨਲ ਤਿਆਰ ਕਰਾਈ ਸੀ। ਫੋਰਚੂਨਰ ਦੇ ਵਿੱਚ ਉਹਨੇ ਬੈਠਣਾ ਸੀ, ਉਹਦੇ ਪਿਤਾ ਦਾ ਇਹ ਕਹਿਣਾ ਹੈ, ਪਰ ਉਹ ਕਿਸੇ ਕਾਰਨ ਕਰਕੇ ਟਾਲ ਵੱਜ ਗਈ, ਤੇ ਉਹ ਥਾਰ ਗੱਡੀ ਲੈ ਗਿਆ। ਥਾਰ ਗੱਡੀ ਜਦੋਂ ਲੈ ਗਿਆ ਤੇ ਉਹ ਗੱਡੀ ਜਿਹੜੀ ਹੈ ਬੁਲਟ ਪ੍ਰੂਫ ਨਹੀਂ ਸੀ, ਤੇ 30 ਫਾਇਰ ਕੀਤੇ ਆ ਸਿੱਧੂ ਮੂਸੇਵਾਲਾ ਤੇ, ਜਿਹਦੇ ਕਰਕੇ ਸਿਰ 'ਚ ਫਾਇਰ ਲੱਗੇ, ਤੇ ਉਹ ਜਿਹੜੇ ਫਾਇਰ ਕੰਧਾਂ 'ਚ ਲੱਗੇ ਆ ਉਹਨਾਂ ਨੇ ਪਲਸਤਰ ਤੱਕ ਪੱਟ ਦਿੱਤਾ। ਏਡੇ ਹਥਿਆਰ ਉਹ ਇਸ ਟੈਕਨੋਲੋਜੀ ਦੇ, ਇਸ ਕੈਟਾਗਰੀ ਦੇ ਹਥਿਆਰ ਸੀਗੇ ਜਿਹਦੇ ਨਾਲ ਉਹਦਾ ਕਤਲ ਹੋਇਆ। ਪਰ ਇਸ ਕਤਲ ਨੇ ਪੰਜਾਬ ਨੂੰ ਖੌਫਜ਼ਦਾ ਤਾਂ ਕੀਤਾ ਹੀ ਕੀਤਾ ਹੈ, ਪਰ ਪੰਜਾਬੀਆਂ ਨੂੰ ਹੁਣ ਹੋਰ ਮਜਬੂਰ ਕਰ ਦਿੱਤਾ ਵੀ ਤੁਸੀਂ ਹੁਣ ਜਾਣਾ ਜਿਹੜਾ ਉਹ ਕਿੱਧਰ ਨੂੰ ਹੈ। ਹੂੰ, ਗੱਲਾਂ ਫੇਸਬੁੱਕ ਤੇ ਪੋਸਟਾਂ ਤੋਂ ਚੱਲੀਆਂ, ਮੰਨ ਲਓ ਅੱਜ ਵੀ ਅਸੀਂ ਦੇਖਦੇ ਹਾਂ ਫੇਸਬੁੱਕ ਪੋਸਟ ਤੋਂ ਲੜਾਈ ਹੋ ਜਾਂਦੀ ਹੈ ਪੰਜਾਬ ਦੇ ਵਿੱਚ, ਜੀ, ਜੀ, ਤਾਂ ਹੁਣ ਕਿੱਥੇ ਆ ਗਈਆਂ? ਪਿਛਲੇ ਦਿਨੀ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ, ਔਰ ਇੰਟੈਲੀਜੈਂਸ ਫੇਲੀਅਰ ਮੈਂ ਤਾਂ ਚੀਜ਼ਾਂ ਨੂੰ ਕਰ ਰਿਹਾ ਵਾਂ ਕਿਉਂਕਿ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੀ ਬੀਬੀ ਬਾਰੇ ਇਹ ਕਿਹਾ ਜਾ ਰਿਹਾ ਕਿ ਲਿਸਟ ਉੱਥੋਂ ਜਿਹੜੀ ਆ ਉਹ ਲੀਕ ਹੋਈ, ਲੀਕ ਹੋਈ ਆ। ਤਾਂ ਹੂੰ, ਹੁਣ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੌਲਾ ਹੈ ਕਿ ਜਿਹੜਾ ਮੀਡੀਆ ਵਾ ਉਹ ਗਿਰਜਾਂ ਵਰਗਾ, ਉਹਨੇ ਕਿਤੇ ਕਿਸੇ ਨੂੰ ਬਖਸ਼ਣਾ ਨਹੀਂ ਹੈ, ਉਹਨੇ ਲਿਸਟ ਪਬਲਿਕ ਕੀਤੀ। ਤਾਂ ਹੁਣ ਤੁਸੀਂ ਦੇਖ ਲਓ ਵੀ ਉੱਥੇ ਜਿਹੜੀ ਰਿਪੋਰਟਿੰਗ ਵੀ ਹੋ ਰਹੀ ਹੈ ਉਹਦੇ ਤੇ ਵੀ ਕਿੰਤੂ ਪ੍ਰੰਤੂ ਹੋ ਰਿਹਾ। ਪਰ ਮੈਂ ਉਧਰ ਨਾ ਜਾਂਦਾ, ਮੈਂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਆਉਣਾ ਵੀ ਇਹ ਚੀਜ਼ਾਂ ਛੋਟੀਆਂ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਦਾ ਸਿਕਿਉਰਿਟੀ ਬ੍ਰੀਚ ਹੋਇਆ ਸੀ, ਸਾਰੇ ਦੇਸ਼ ਦੇ ਵਿੱਚ ਬਵਾਲ ਮੱਚ ਗਿਆ ਸੀਗਾ, ਯਾਰ ਆਹ ਹੋ ਗਿਆ, ਖਾਲਿਸਤਾਨ ਨਾਲ ਜੋੜਿਆ ਗਿਆ, ਜੇ ਬਹੁਤ ਸਾਰੇ ਨੈਰੇਟਿਵ ਘੜੇ ਗਏ, ਬਿਰਤਾਂਤ ਘੜੇ ਗਏ। ਪਰ ਅਸਲ ਦੇ ਵਿੱਚ ਸਾਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਸਰਕਾਰੀ ਪ੍ਰੋਟੋਕੋਲ ਹੁੰਦੇ ਨੇ, ਸਰਕਾਰ ਦੇ ਕੁਝ ਕੰਮ ਕਰਨ ਦੇ ਤਰੀਕੇ ਹੁੰਦੇ ਨੇ, ਹਰ ਚੀਜ਼ ਤੁਸੀਂ ਪਬਲਿਕ ਨਹੀਂ ਕਰ ਸਕਦੇ। ਬਿਨਾਂ ਇਸਦੇ ਇਹਨਾਂ ਚੀਜ਼ਾਂ ਨੂੰ ਕਿ ਥ੍ਰੈਟ ਐਨਾਲਾਈਜ਼ ਹੁੰਦਾ, ਬਿਨਾਂ ਇਹ ਚੀਜ਼ ਦੇ ਜਾਂਚ ਕੀਤੇ ਕਿ ਯਾਰ ਇਹ ਬੰਦਾ ਏਡਾ ਵੱਡਾ ਟੈਕਸ ਪੇਅਰ ਆ, ਬਿਨਾਂ ਇਸਦੇ ਕਿ ਇਹਦੇ 2 ਵਾਰੀ ਇਸ ਤਰ੍ਹਾਂ ਦੇ ਅਟੈਂਪਟ ਹੋ ਚੁੱਕੇ ਆ, ਤਾਂ ਤੁਸੀਂ ਉਹਦੀ ਸਿਕਿਉਰਿਟੀ ਦੇ ਵਿੱਚ ਕੱਟ ਕਰਕੇ ਉਹਨੂੰ ਪਬਲਿਕ ਕਰਤਾ, ਤੇ ਇਹਦਾ ਜਿਹੜਾ ਖਮਿਆਜ਼ਾ
ਉਹਦੇ ਪਰਿਵਾਰ ਨੂੰ ਭੁਗਤਣਾ ਪਿਆ। ਹੋ ਸਕਦਾ ਚੀਜ਼ਾਂ ਇਹ ਤੋਂ ਪਹਿਲਾਂ ਦੀਆਂ ਪਲਾਨ ਹੋਣ, ਪਰ ਹੁਣ ਆਹ ਜਿਹੜੇ ਨਾਂ ਆ ਇਹ ਆਉਣਗੇ ਜ਼ਰੂਰ। ਉਹ ਦੂਜੀ ਵੱਡੀ ਫੇਲੀਅਰ ਆ। ਇੱਕ ਮੋਹਾਲੀ ਦੇ ਵਿੱਚ ਜਿਹੜਾ ਰਾਕਟ ਲਾਂਚਰ ਨਾਲ ਹਮਲਾ ਹੋਇਆ ਸੀ, ਤੇ ਉਸ ਤੋਂ ਬਾਅਦ ਦਾ ਜੀ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ। ਜੀ ਜੀ, ਸੋ ਬਿਲਕੁਲ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408 272 5200 4082725200 ਦੇ ਉੱਤੇ। ਉਹਦੇ ਪਿਤਾ ਜੀ ਨੇ ਹੁਣ ਚਿੱਠੀ ਲਿਖ ਕੇ ਮੰਗ ਕੀਤੀ ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਜਿਹੜੇ ਸਿਟਿੰਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਤੋਂ ਇਸ ਦੀ ਜਾਂਚ ਕਰਾਈ ਜਾਵੇ। ਇਸ ਦੇ ਉੱਤੇ ਭਗਵੰਤ ਮਾਨ ਹੋਣਾ ਨੇ ਕਹਿ ਵੀ ਦਿੱਤਾ ਵੀ ਆਲਰੇਡੀ ਇਨਕੁਆਇਰੀ ਜਿਹੜੀ ਆ ਅਸੀਂ ਉਹਨਾਂ ਤੋਂ ਜਿਹੜੀ ਉਹ ਕਰਾਵਾਂਗੇ। ਸੋ ਮੰਗ ਜਿਹੜੀ ਬਿਲਕੁਲ ਇਹ ਉੱਠ ਰਹੀ ਆ ਵੀ ਕਿੰਨੇ ਸਿਕਿਉਰਿਟੀ ਸਮੀਖਿਆ ਜਿਹੜੀ ਉਹ ਕੀਤੀ ਵੀ ਜੇ ਸਿਕਿਉਰਿਟੀ ਇਹਨਾਂ ਦੀ ਘਟਾ ਦਿੱਤੀ ਜਾਵੇ ਤਾਂ ਚਲੋ ਠੀਕ ਆ, ਦੈਟਸ ਓਕੇ। ਸੋ ਸਾਰਾ ਕੁਛ ਜਿਹੜਾ ਇਹ ਭਾਣਾ ਹੁਣ ਵਾਪਰ ਚੁੱਕਾ ਆ, ਉਸ ਦੇ ਉੱਤੇ ਜਿਹੜੀਆਂ ਆ ਤਰ੍ਹਾਂ ਤਰ੍ਹਾਂ ਦੇ ਵਿਵਾਦ। ਕਾਂਗਰਸੀ ਜਿਹੜੇ ਆ ਉਹ ਪੂਰੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਹਮਲਾਵਰ ਨੇ ਵੀ ਜੀ ਇਹਨਾਂ ਦੀ ਨਲਾਇਕੀ ਦੇ ਕਰਕੇ ਇਹ ਸਾਰਾ ਕਾਂਡ ਜਿਹੜਾ ਹੈ ਵਾਪਰਿਆ, ਇਹ ਨਹੀਂ ਤਾਂ ਬਚ ਸਕਦਾ ਸੀ। ਆਉਣ ਦੱਸਦੇ ਜਾਈਏ, ਗੈਂਗ ਕਲਚਰ ਕੋਈ ਨਵਾਂ ਨਹੀਂ ਹੈ ਵੀ ਇਹ 2 ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਵਿੱਚ ਕਿਤੇ ਇਹਨੇ ਹੁਣੇ ਹੀ ਜਨਮ ਲਿਆ ਆ। ਇਹ ਚਿਰ ਦਾ ਦਹਾਕਿਆਂ ਪੁਰਾਣਾ ਜਿਹੜਾ ਆ ਇਹ ਕੰਮ ਇਸ ਟਾਈਮ ਹੁਣ ਬਣ ਚੁੱਕਾ ਆ। ਪ੍ਰੋਬਲਮ ਇਹ ਹੋ ਰਹੀ ਆ ਵੀ ਇੱਥੋਂ ਦੇ ਜਿਹੜੇ ਗੈਂਗਸਟਰ ਜੇ ਨਿਕਲ ਜਾਂਦੇ ਆ ਤੇ ਉਹ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਸਰਗਰਮ ਨੇ। ਹੁਣ ਸਵਾਲ ਤੇ ਇਹ ਵੀ ਉੱਠੂਗਾ ਵੀ ਜਿਹੜੇ ਲਾਰੈਂਸ ਬਿਸ਼ਨੋਈ ਜਿਹੜਾ ਜ਼ਿੰਮੇਵਾਰੀ ਲੈ ਰਿਹਾ ਆ, ਉਹ ਤਾਂ ਤਿਹਾੜ ਜੇਲ੍ਹ 'ਚ ਆ। ਉਹਨੂੰ ਕੌਣ ਇੱਦਾਂ ਦੀਆਂ ਚੀਜ਼ਾਂ ਉਪਲਬਧ ਕਰਾ ਰਿਹਾ ਆ ਜਿਹੜਾ ਇੱਦਾਂ ਦੀਆਂ ਸਾਜ਼ਿਸ਼ਾਂ ਘੜਨ ਦੇ ਵਿੱਚ ਉਹਨੂੰ ਕਾਮਯਾਬੀਆਂ ਜਿਹੜੀਆਂ ਉਹ ਮਿਲ ਰਹੀਆਂ ਹੈਗੀਆਂ। ਸੋ ਇਹ ਬੜੇ ਵੱਡੇ ਜਿਹੜੇ ਇਸ ਟਾਈਮ ਸਵਾਲ ਨੇ। ਪੁਲਿਸ ਪੂਰੀ ਤਰ੍ਹਾਂ ਕਟਹਿਰੇ ਦੇ ਵਿੱਚ ਹੈਗੀ ਆ। ਲੋਕ ਭਾਵੁਕ ਹੋ ਕੇ ਇਸ ਟਾਈਮ ਵੱਡੇ ਵੱਡੇ ਸਵਾਲ ਇਹਨਾਂ ਤੋਂ, ਸਰਕਾਰਾਂ ਤੋਂ ਜਿਹੜੀ ਉਹ ਮੰਗ ਕਰ ਰਹੇ ਆ। ਸਰਕਾਰ ਕਹਿੰਦੀ ਹੈ ਜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾ ਕੇ ਰੱਖੋ, ਸ਼ਾਂਤੀ ਜਿਹੜੀ ਉਹ ਬਣਾ ਕੇ ਰੱਖੋ। ਪਰ ਇਹ ਆ ਵੀ ਸਿੱਧੂ ਮੂਸੇਵਾਲੇ ਨੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਨੂੰ ਛੂਹਿਆ। ਦੇਖੋ, ਚਾਹੇ ਕੋਈ ਉਸਦਾ ਫੈਨ ਸੀ, ਚਾਹੇ ਉਸਦਾ ਕੋਈ ਹੇਟਰ ਸੀ, ਕੋਈ ਆਲੋਚਕ ਵੀ ਸੀਗਾ, ਹਰ ਇੱਕ ਜਾਣਾ ਜਿਹੜਾ ਉਹ ਜਾਣਦਾ ਸੀਗਾ। ਕਈ ਵਾਰੀ ਜਿਉਂਦੇ ਜੀ ਬੰਦੇ ਦਾ ਪਤਾ ਨਹੀਂ ਲੱਗਦਾ ਵੀ ਇਸ ਨੂੰ ਕਿੰਨੀ ਲੋਕ ਜਾਣਦੇ ਆ, ਕਿੰਨੇ ਲੋਕ ਇਸ ਦੇ ਪਿੱਛੇ ਹੈਗੇ ਆ। ਪਰ ਜੀ ਜਾਣ ਤੋਂ ਬਾਅਦ 'ਚ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਦੇ ਵਿੱਚ ਇਸ ਚੀਜ਼ ਦਾ ਪਤਾ ਲੱਗਦਾ ਆ। ਬਹੁਤ ਸਾਰੇ ਜਿਹੜੇ ਇਸ ਦੇ ਗੀਤ ਅਜੇ ਆਉਣੇ ਬਾਕੀ ਹੋਣੇ ਆ, ਕਈ ਕੁਛ ਲਿਖਿਆ ਜਿਹੜਾ ਉਸਦਾ ਰਹਿ ਜਾਣਾ ਸੀ। ਫਾਰਮਰ ਪ੍ਰੋਟੈਸਟ ਦੇ ਵਿੱਚ ਪੰਜਾਬ ਨਾਂ ਦਾ ਗੀਤ ਇਸਨੇ ਗਾ ਕੇ ਲੋਕਾਂ ਦੇ ਵਿੱਚ ਵਾਹ-ਵਾਹ ਵੀ ਜਿਹੜੀ ਉਹ ਖੱਟੀ ਸੀ। ਪਰ ਨਾਲ ਦੇ ਨਾਲ ਜਦੋਂ ਹਥਿਆਰਾਂ ਦੇ ਗੀਤ ਗਾਉਂਦਾ ਸੀ, ਬਹੁਤ ਸਾਰੀ ਜਿਹੜੀ ਇਸਨੂੰ ਆਲੋਚਨਾ ਵੀ ਜਿਹੜੀ ਉਹ ਝੱਲਣੀ ਪੈਂਦੀ ਸੀਗੀ। ਲੇਟੈਸਟ ਜਿਹੜਾ ਇਸਦਾ ਗੀਤ ਆਇਆ ਸੀਗਾ ਵੀ ਜਵਾਨੀ ਜਿਹੜੀ ਮੂੰਹ ਦੇ ਉੱਤੇ ਰੰਗ ਦੱਸਦਾ ਆ ਵੀ ਜਵਾਨੀ ਵੇਲੇ ਹੀ ਜਿਹੜਾ ਇਹ ਜਾਊਗਾ। ਸੋ ਉਹਦੀਆਂ ਉਹ ਕਈਆਂ ਗੱਲਾਂ ਜਿਹੜੀਆਂ ਉਸ ਤਰੀਕੇ ਦੇ ਨਾਲ ਹੋਈਆਂ, ਆਪ ਹੀ ਕਹਿੰਦਾ ਸੀਗਾ ਵੀ ਇੱਦਾਂ ਹੀ ਜਿਹੜਾ ਉਹ ਵਾਪਰ ਜਾਊਗਾ। ਸੋ ਵਿੱਚ ਜਿਹੜੀ ਇੱਕ ਬਲੈਰੋ ਗੱਡੀ ਆ, ਉਹਦਾ ਨੰਬਰ ਜਿਹੜਾ ਆ ਰਿਹਾ ਆ ਬਾਹਰ ਦਿੱਲੀ ਦਾ ਲੱਗਾ ਸੀ, ਅੰਦਰ ਪੰਜਾਬ ਦੀਆਂ ਪਈਆਂ ਸੀਗੀਆਂ ਜਿਹੜੀਆਂ ਨੰਬਰ ਪਲੇਟ। ਹਾਂਜੀ ਉਹ ਨੰਬਰ ਪਲੇਟ ਬਾਅਦ ਵਿੱਚ ਐਕਚੁਅਲੀ ਉਹ ਵੀ ਗਲਤ ਨਿਕਲੀ। ਉਹ ਕਿਸੇ ਸਕਾਰਪੀਓ ਦੇ ਮਾਲਕ ਨੇ ਬਾਅਦ ਦੇ ਵਿੱਚ ਉਹਨੇ ਟੀਵੀ ਮੂਹਰੇ ਆ ਕੇ ਕਿਹਾ ਵੀ ਭਾਈ ਇਹ ਤੇ ਮੇਰੀ ਗੱਡੀ ਆ, ਮੈਂ ਤਾਂ ਵੇਚਣ ਨੂੰ ਲਾਇਆ ਸੀਗਾ ਇਹ ਵਾਲਾ ਨੰਬਰ, ਉਹ ਗੱਡੀ ਬਲੈਰੋ ਆ, ਮੇਰੀ ਸਕਾਰਪੀਓ ਆ। ਉਹ ਹੁਣ ਕਿਤੇ ਗੁੱਸਾ ਵਿਚਾਰੇ ਉਹਦੇ ਤੇ ਨਾ ਕੱਢ ਦੇਣ। ਸੋ ਬੜੇ ਵੱਡੇ ਪ੍ਰਵੀਨ ਜੀ ਇਸ ਟਾਈਮ ਸਵਾਲ ਨੇ ਜਿਨ੍ਹਾਂ ਦੇ ਜਵਾਬ ਸਮੇਂ ਦੇ ਨਾਲ ਮਿਲਣ ਤੇ ਇਹ ਠੀਕ ਆ। ਆਪਾਂ ਦੇਖਿਆ ਵੀ ਰਾਜਾ ਵੜਿੰਗ, ਰੰਧਾਵਾ ਹੁਣੀ ਸਾਰੇ ਜਾਣੇ ਜਿਹੜੇ ਆ ਉੱਥੇ ਪਹੁੰਚੇ ਤੇ ਉਹਨਾਂ ਨੇ ਆਪੋ ਆਪਣੀ ਗੱਲ ਦਿੱਤੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408 272 5200 ਤੇ ਪ੍ਰਵੀਨ ਜੀ ਮੈਨੂੰ ਲੱਗਦਾ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਨੇ। ਹਾਂਜੀ, ਆਪਣੇ ਨਾਲ ਰਜੇਸ਼ ਜੀ ਜੁੜੇ ਹੋਏ ਨੇ ਤੇ ਉਹਨਾਂ ਦੇ ਜਿਹੜੀ ਸੁਝਾਅ ਵੀ ਆਪਾਂ ਵਿੱਚ ਐਡ ਕਰਦੇ ਹਾਂ ਤੇ ਉਸ ਤੋਂ ਬਾਅਦ ਚਰਚਾ ਨੂੰ ਅੱਗੇ ਤੋਰਦੇ ਹਾਂ। ਰਜੇਸ਼ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਜੀ ਕਿ ਸਾਰੀ ਲਾਕਡਾਊਨ ਦਾ ਮਾਮਲਾ ਇਹ ਜਿਹੜਾ ਇਹ ਲਾਰੈਂਸ ਕਰਦੇ ਗੈਂਗ ਹੈ ਨਾ, ਇਹਦਾ ਕੋਈ ਵਿਚਾਰ ਨਹੀਂ ਹੈ ਜੀ। ਇਹ ਸਾਰੀ ਸਰਕਾਰ ਦੀ ਚਾਲ ਹੈ। ਇਹ ਐਵੇਂ ਉਹਦੇ ਤੇ ਸਿੱਟ ਦਿੰਦੇ ਆ। ਉਹ ਪਹਿਲਾਂ ਵੀ ਉਹਦੇ ਤੇ 2-3 ਕਹਿੰਦੇ ਪਰਚੇ ਪਾਤੇ ਜੀ। ਬਾਕੀ ਇਹ ਬੰਦਾ ਜਿਹੜਾ ਉਹ ਤਾਂ ਜ਼ਿੰਮੇਵਾਰੀ ਲਈ ਜਾਂਦਾ ਜੀ, ਉਹਨੇ ਤਾਂ ਆਪਦੇ ਮੂੰਹ ਕਿਹਾ। ਉਹ ਪਤਾ ਲੱਗੂ ਬਾਅਦ ਚ ਪੋਸਟ ਕਿਹਨੇ ਪਾਈ ਹੈ, ਕਿੱਦਾਂ, ਹਲੇ ਉਹ ਤਾਂ ਕਲੀਅਰ ਨਹੀਂ ਹੈਗਾ। ਅੱਛਾ। ਇਹ ਸਿੱਧੂ ਮੂਸੇਵਾਲਾ ਬੜਾ ਟੈਲੈਂਟਡ ਸਿੰਗਰ ਸੀਗਾ ਜੀ ਜੀ। ਔਰ ਸਭ ਤੋਂ ਵੱਡੀ ਮੈਂ ਖਾਸੀਅਤ, ਮੈਂ 50 ਸਾਲ ਦੀ ਉਮਰ ਹੋ ਗਈ, ਮੈਂ ਬੜੇ ਸਿੰਗਰ ਦੇਖੇ। ਇਹ ਬੰਦਾ ਫੈਸ਼ਨ ਕਰਦਾ ਸੀਗਾ,
ਬੋਲਦਾ ਬਹੁਤ ਸੋਹਣਾ ਸੀ। ਹੂੰ ਇਹ 10 ਰੁਪਏ ਦੀ ਟੀ-ਸ਼ਰਟ ਪਾ ਕੇ ਸਿੱਧੀ ਜਿਹੀ ਪੱਗ ਬੰਨ੍ਹ ਕੇ ਵਿਚਾਰਾ ਨਿਕਲ ਜਾਂਦਾ ਸੀ। ਬੰਦਾ ਵਧੀਆ ਬੰਦਾ ਸੀ। ਇਹ ਸਾਰਾ ਕੁਝ ਲਾਕਡਾਊਨ 'ਚ ਹੋਇਆ ਭਾਜੀ। ਇਹ ਤਰੱਕੀ ਨਹੀਂ ਬਾਅਦ ਲੋਕਾਂ ਕੋਲ ਹੋਰ ਕੋਈ ਚੱਕਰ ਨਹੀਂ ਹੈਗਾ। ਮੈਂ ਜੀ ਗਰੰਟੀ ਲੈਣਾ ਜੀ ਜੀ ਇਹਦੀ ਠੀਕ ਹੈ ਜੀ ਤਰੱਕੀ ਬਰਦਾਸ਼ਤ ਹੋਈ ਹੂੰ ਫਿਰ ਮਾਰਿਆ ਗਿਆ। ਨਜਾਇਜ਼ ਮਾਰਿਆ ਗਿਆ ਠੀਕ ਹੈ ਜੀ ਜੀ। ਥੈਂਕ ਯੂ ਰਾਜੇਸ਼ ਜੀ, ਓਕੇ ਮਿਹਰਬਾਨੀ ਜੀ। ਗੁਰਦਰਸ਼ਨ ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਉਣੇ ਹੋ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਉਹ ਜੀ ਆ ਜਿਹੜਾ ਕੁਝ ਖਬਰਾਂ 'ਚ ਸੁਣੀ ਜਾਂਦੇ ਇਹ ਤਾਂ ਹੋਰ ਗੱਲ ਆ, ਸਾਰਾ ਪਤਾ ਹੀ ਸੁਣਦੇ ਆਪਾਂ ਨੂੰ। ਹਾਂਜੀ ਤੇ ਮੈਂ ਤਾਂ ਨਾ ਇੱਕ ਪਿਕਚਰ ਵੇਖੀ ਸੀਗੀ, ਉਦੋਂ ਬਲੈਕ ਐਂਡ ਵਾਈਟ ਪਿਕਚਰਾਂ ਹੁੰਦੀਆਂ ਸੀ ਠੀਕ ਹੈ ਜੀ ਹੂੰ ਤੇ ਉਹ ਪਿਕਚਰ ਦਾ ਨਾਮ ਸੀ ਜੱਗਾ ਡਾਕੂ। ਹੂੰ ਤੇ ਜੱਗੇ ਡਾਕੂ ਦਾ ਜਿਹੜਾ ਹੀਰੋ ਸੀਗੇ ਉਹ ਦਾਰਾ ਸਿੰਘ ਸੀ। ਹੂੰ। ਤੇ ਉਹ ਜੱਗੇ ਡਾਕੂ ਨੂੰ ਜਾਣੀ ਮਾਰ ਦੇਣਾ ਸੀ ਵੀ ਦਾਰਾ ਸਿੰਘ ਐਕਟਿੰਗ ਕਰ ਰਿਹਾ ਸੀਗਾ ਤੇ ਉਹ ਧਰਤੀ ਦੇ ਉੱਤੇ ਉਹਦੀ ਲੋਥ ਰੱਖਤੀ। ਤੇ ਉਹ ਦਾਰਾ ਸਿੰਘ ਦਾ ਜਿਹੜੀ ਬਾਡੀ ਉਹ ਵੇਖਣਯੋਗ ਬਾਡੀ ਹੈ। ਤੇ ਇਹ ਮੁੰਡੇ ਦੀ ਜਦੋਂ ਬਾਡੀ ਉੱਥੇ ਰੱਖੀ ਨਾ ਹਸਪਤਾਲ 'ਚ ਲਿਜਾ ਕੇ ਤੇ ਉਹੋ ਹੀ ਸੀਨ ਬਣ ਗਿਆ ਜੀ ਤੇ ਜਿਹੜਾ ਉਹ ਤਾਂ ਐਕਟਿੰਗ ਕਰਦੀ ਸੀ, ਜਿਹੜੀ ਉਹਦੀ ਮਾਂ ਸੀਗੀ ਡਾਕੂ ਦੀ ਜੱਗੇ ਦੀ, ਦਾਰਾ ਸਿੰਘ ਜਾਨੀ ਐਕਟਿੰਗ ਕਰਦਾ ਸੀਗਾ ਤੇ ਉਹੋ ਹੀ ਸੀਨ ਇਹਦੀ ਮਾਂ ਨੇ ਪੇਸ਼ ਕਰਿਆ। ਤੇ ਫਿਰ ਉਹਦੇ 'ਚ ਇੱਕ ਗਾਣਾ ਸੀਗਾ ਜਦੋਂ ਲੋਥ ਰੱਖੀ ਪਈ ਹੁੰਦੀ ਹੈ ਤੇ ਉਹ ਗਾਣਾ ਚੱਲਦਾ ਸੀਗਾ ਵੀ ਜੱਗਾ ਮਾਰਿਆ ਬੋੜ ਦੀ ਛਾਵੇਂ 9 ਮਣ ਰੇਤ ਭਿੱਜ ਗਈ, ਜੱਗਿਆ ਸੁੱਤੀ ਪਈ ਮਾਂ ਦੇ ਕਲੇਜੇ ਸੁਰਾ ਲੱਗਿਆ, ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ ਇੱਕ ਦਿਨ ਦੋ ਜਾਵਾਂ। ਤੇ ਮੁੰਡਾ ਇਹ ਵੀ ਵਿਚਾਰਾ ਕੱਲਾ ਹੀ ਸੀ। ਤੇ ਹੁਣ ਜਿਹੜੀ ਉਹਨੂੰ ਮਿਹਨਤ ਕਰਕੇ ਜਿਵੇਂ ਹੁਣ ਬੋਲੀ ਜਾਂਦੇ ਸੀ ਟੈਕਸ ਬਹੁਤ ਦਿੰਦਾ ਸੀਗਾ ਤੇ ਆਪਦਾ ਘਰ-ਬਾਰ ਬਣਾਇਆ, ਪਹਿਲੀ ਕੋਈ ਹੋਰ ਖਰੀਦੀ ਤੇ ਬੜਾ ਦੁੱਖ ਜਿਹਾ ਲੱਗਾ। ਜੀ ਠੀਕ ਹੈ ਜੀ ਬਸ ਜੀ ਇੰਨਾ ਕਿ ਮੈਂ ਕਹਿਣਾ। ਥੈਂਕ ਯੂ ਜੀ। ਥੈਂਕ ਯੂ ਬਿਲਕੁਲ ਜੀ, ਉਸ ਮਾਂ ਤੇ ਕੀ ਬੀਤਦੀ ਹੋਊਗੀ ਇਹ ਤਾਂ ਆਪਣੇ ਅੱਖਾਂ ਮੋਹਰੇ ਪ੍ਰਵੀਨ ਜੀ ਆਪਾਂ ਦੇਖਿਆ CCTV ਫੁਟੇਜ ਆਈ ਆ। ਉਹ ਜਿਹੜੀ ਵਾਰਦਾਤ ਹੋ ਰਹੀ ਉਹ ਨਹੀਂ, ਪਰ ਉਸ ਨੂੰ ਅਖੀਰਲੀ ਵਾਰੀ ਜਿਹੜੀ ਗੱਡੀ ਉਸ ਜਿਹੜੀ ਥਾਰ ਮੁੜਦੀ ਆ ਉਹ ਦੇਖੀ ਗਈ, ਕਿੱਦਾਂ ਲੋਕ ਉੱਥੋਂ ਭੱਜੇ, ਬਾਅਦ 'ਚ ਕਿੱਦਾਂ ਗੱਡੀਆਂ ਨੇ ਕੁਛ ਨੇ ਵਾਪਸ ਰਿਵਰਸ ਬੈਕ ਗੇਅਰ ਪਾ ਕੇ ਜਿਹੜੇ ਉੱਥੋਂ ਆਏ ਉਹਨਾਂ ਨੇ ਉਹ ਦੇਖਿਆ। ਉਹਦੇ ਪਿਤਾ ਜੀ ਪ੍ਰਵੀਨ ਜੀ ਹੁਣ ਇਹ ਕਹਿ ਰਹੇ ਆ ਵੀ ਜਦ ਇਹ ਨਿਕਲ ਗਿਆ ਸੀ ਮੈਂ ਜਿਹੜੀ ਉਹ ਕਮਾਂਡੋ ਲੈ ਕੇ ਤੇ ਨਾਲ ਜਿਹੜੇ ਆ ਉਹ ਲੈ ਕੇ ਪਿੱਛੇ ਜਿਹੜਾ ਉਹ ਗਿਆ ਸੀਗਾ। ਸੋ ਉਹਨਾਂ ਨੇ ਕਿਹਾ ਵੀ 30 ਗੋਲੀਆਂ ਜਿਹੜੀਆਂ ਆ ਉਹਨਾਂ ਦੇ ਮੁੰਡੇ ਦੇ ਉੱਤੇ ਜਿਹੜੀਆਂ ਉਹ ਚਲਾਈਆਂ ਗਈਆਂ ਹੈਗੀਆਂ। ਸੋ ਬਾਅਦ ਦੇ ਵਿੱਚ ਪ੍ਰਵੀਨ ਜੀ ਇੱਕ ਚੀਜ਼ ਇਹ ਵੀ ਦੇਖੀ ਗਈ, ਉੱਥੇ ਕੁਛ ਕੁ ਜਿਹੜੇ ਚਸ਼ਮਦੀਦ ਗਵਾਹ ਕਹਿ ਰਹੇ ਸੀਗੇ ਵੀ ਸਿੱਧੂ ਮੂਸੇਵਾਲੇ ਨੂੰ ਉੱਥੋਂ ਕੱਢਣ ਦੇ ਵਿੱਚ ਲੋਕ ਜਿਹੜੇ ਮੂਕ ਦਰਸ਼ਕ ਬਣੇ ਰਹੇ, ਲਾਈਵ ਹੋ ਗਏ, ਉਹਦੀ ਮਦਦ ਨਹੀਂ ਕੀਤੀ। ਪਰ ਨਾਲ ਇਹਨਾਂ ਦੇ ਪਿਤਾ ਜੀ ਇਹ ਕਹਿ ਰਹੇ ਵੀ ਉਹ ਪਿੱਛੇ ਜਿਹੜੇ ਉਹਨਾਂ ਦੇ ਉਹ ਆ ਰਹੇ ਸੀ, ਮੈਂ ਵੀ ਥੋੜਾ ਜਿਹਾ ਜ਼ਿਆਦਾ ਪਿੱਛੇ। ਹੁਣ ਕਹਿੰਦੇ ਵੀ ਅਸੀਂ ਭੱਜੇ ਇਸ ਨੂੰ ਹਸਪਤਾਲ ਦੇ ਵਿੱਚ ਬਾਅਦ ਦੇ ਵਿੱਚ ਲੈ ਕੇ ਵੀ ਜਿਹੜਾ ਹੋ ਗਏ। ਪਰ ਇਹ ਲੋਕਾਂ ਦਾ ਇੱਕ ਮਾੜਾ ਰਵੱਈਆ ਵੀ ਜਿਹੜਾ ਮੈਂ ਦੇਖਿਆ ਵੀ ਲਾਈਵ ਹੋਣ ਨੂੰ ਤਾਂ ਕਾਲੇ ਨੇ, ਕਿਸੇ ਨੂੰ ਮਦਦ ਕਰਨ ਦੇ ਵਿੱਚ ਉਹ ਹਮੇਸ਼ਾ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ। ਸੋ ਇਹ ਹੁਣ ਇੱਕ ਅਜੀਬ ਜੀ ਬਿਰਤਾਂਤ ਇਸ ਟਾਈਮ ਵਾਪਰ ਰਿਹਾ ਆ। ਆਪਾਂ ਦੇਖਿਆ ਵੀ ਲੱਖਾ ਸਿਧਾਣਾ ਵੀ ਉੱਥੇ ਬਾਅਦ ਦੇ ਵਿੱਚ ਪਹੁੰਚਿਆ। ਜੀ ਉੱਥੇ ਉਹ ਪਹੁੰਚਿਆ, ਕਹਿੰਦਾ ਵੀ ਉਹ ਤਾਂ ਮੈਂ ਜਿਹੜਾ ਆ ਫੇਕ ਐਨਕਾਊਂਟਰਾਂ ਦੇ ਖਿਲਾਫ ਆ, ਕਿਤੇ ਵੀ ਹੋਵੇ, ਪਰ ਕਹਿੰਦਾ ਵੀ ਮੈਂ ਚਾਹੁੰਦਾ ਵੀ ਇਹ ਜਿਨ੍ਹਾਂ ਨੇ ਇਹ ਕਤਲ ਕੀਤਾ ਉਹਨਾਂ ਨੂੰ ਮਾਰ ਦਿੱਤਾ ਜਾਵੇ। ਸੋ ਲੋਕਾਂ ਦੀ ਇਸ ਟਾਈਮ ਭਾਵਨਾ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਵੀ ਅੱਗ ਜਿਹੜੀ ਉਹ ਵਰ ਰਹੀ ਆ, ਉਹ ਲੋਕ ਬਹੁਤ ਜ਼ਿਆਦਾ ਦੁਖੀ ਨੇ ਵੀ ਇਹ ਚੀਜ਼ ਬਹੁਤ ਜ਼ਿਆਦਾ ਮਾੜੀ ਹੋਈ ਆ, ਕਿਉਂਕਿ ਆਪਾਂ ਅੱਖੀਂ ਮੋਹਰੇ ਉਹਨਾਂ ਦੇ ਪਿੰਡ ਵਾਲਿਆਂ ਨੇ ਇਹ ਕਤਲ ਹੁੰਦਾ ਜਿਹੜਾ ਉਹ ਦੇਖਿਆ। ਸੋ ਸੁਖਬੀਰ ਬਾਦਲ ਰਾਜਪਾਲ ਨੂੰ ਮਿਲਦਾ ਮਿਲੇ ਨੇ ਉਧਰ। ਸੋ ਕਹਿੰਦੇ ਵੀ ਰਾਸ਼ਟਰਪਤੀ ਰਾਜ ਸ਼ਾਇਦ ਉਹਦੀ ਮੰਗ ਨਾਲ ਜਿਹੜੀ ਉਹ ਕਰ ਲੈਣ। ਗੈਂਗਸਟਰਾਂ ਨੂੰ ਪ੍ਰਮੋਸ਼ਨ ਕਿੱਧਰੋਂ ਮਿਲੀ, ਕਿੱਦਾਂ ਹੋਇਆ, ਅੱਜ ਇਹ ਬਿਰਤਾਂਤ ਕਿੱਥੇ ਤੱਕ ਜਿਹੜਾ ਉਹ ਪਹੁੰਚ ਗਿਆ ਆ, ਇਹ ਬਹੁਤ ਸਾਰੇ ਜਿਹੜੇ ਸਵਾਲ ਆ ਜਿਸ ਦੇ ਚਰਚਾਵਾਂ ਜਿਹੜੀਆਂ ਆ ਉਹ ਹੋਣੀਆਂ ਜ਼ਰੂਰੀ ਨੇ। ਹਾਂਜੀ ਬਿਲਕੁਲ ਇਹ ਚਰਚਾਵਾਂ ਹੁਣ ਸਾਨੂੰ ਇਹ ਵੀ ਕਰਨੀਆਂ ਪੈਣੀਆਂ ਵੀ ਅਸੀਂ ਸਿਰ ਕਿਉਂ ਨਹੀਂ ਜੋੜ ਰਹੇ। ਸਾਡਾ ਏਡਾ ਵੱਡਾ ਨੁਕਸਾਨ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ। ਤੁਸੀਂ ਦੇਖੋ ਵੀ ਮੁੰਡੇ ਪੰਜਾਬ ਦੇ ਗੈਂਗਸਟਰ ਬਣ ਰਹੇ ਨੇ, ਕੁਰਾਹੇ ਪੈ ਰਹੇ ਨੇ, ਫਰੌਤੀਆਂ ਜੇਲ੍ਹਾਂ ਦੇ ਵਿੱਚੋਂ ਧਮਕੀਆਂ, ਇਹ ਵੋ ਕੀ ਕੁਛ ਹੋ ਰਿਹਾ ਪੰਜਾਬ ਦੇ ਵਿੱਚ। ਔਰ ਅਸੀਂ ਇਹਨਾਂ ਚੀਜ਼ਾਂ ਨੂੰ ਕਦੇ ਵੀ ਆਪਦੇ ਡਿਸਕੋਰਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਕਿ ਪੰਜਾਬ ਟੁੱਟਿਆ ਕਿਉਂ ਆ, ਅਧਿਆਤਮਿਕ ਤੌਰ ਤੇ ਟੁੱਟਿਆ ਪੰਜਾਬ ਅੱਜ ਕਿਹੜੇ ਪਾਸੇ ਨੂੰ ਜਾ ਰਿਹਾ, ਸਾਡੀ ਜਵਾਨੀ ਸੱਭਿਆਚਾਰਕ ਤੌਰ ਤੇ ਖਿੰਡੀ ਜਵਾਨੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਕਦੇ ਅਸੀਂ ਇਸ ਗੱਲ ਤੇ ਚਰਚਾ ਨਹੀਂ ਕੀਤੀ। ਠੀਕ ਆ,
ਸਿੱਧੂ ਮੂਸੇਵਾਲੇ ਦੇ ਗਾਣੇ ਹਰੇਕ ਬੰਦਾ ਨਹੀਂ ਸੁਣਦਾ ਹੋਣਾ, ਵਿਚਾਰਧਾਰਕ ਵਖਰੇਵੇਂ ਹੁੰਦੇ ਨੇ, ਸਾਡੇ ਹੁੰਦੇ ਨੇ, ਅਸੀਂ ਹੋ ਸਕਦਾ ਘੱਟ ਸੁਣਦੇ ਹੋਈਏ, ਪਰ ਕਿਸੇ ਨੂੰ ਐਂ ਸ਼ਰੇਆਮ ਸੜਕ ਦੇ ਵਿਚਾਲੇ ਮਾਰ ਦੇਣਾ, ਇਹ ਕਿੱਥੋਂ ਦੀ ਜਿਹੜੀ ਹੈ ਇਨਸਾਫ ਦੀ ਗੱਲ ਹੈ, ਜਾਂ ਕਿੱਥੋਂ ਦੀ ਇਹ ਬਦਲਾ ਲਊ ਗੱਲ ਹੈ? ਇਹ ਬਹਾਦਰੀ ਵਾਲੀ ਗੱਲ ਨਹੀਂ ਆ। ਜਿਸ ਤਰੀਕੇ ਨਾਲ ਰਾਜ ਦੀ ਦੁਨੀਆ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੀ ਹੈ, ਔਰ ਇੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਲੋਕ ਉਹਨਾਂ ਨੂੰ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਜਿਹੜਾ ਉਹ ਸੁਣਦੇ ਸੀਗੇ। ਤੇ ਦੂਜੀ ਗੱਲ ਇਹ ਆ ਵੀ ਅਸਲ ਦੇ ਵਿੱਚ ਹੁਣ ਜਿਹੜੀਆਂ ਗੱਲਾਂ ਤੇ ਆਪਾਂ ਚਰਚਾ ਕਰ ਰਹੇ ਹਾਂ, ਕਿ ਹੁਣ ਹੋਊਗਾ ਕੀ ਅੱਗੇ ਕੀ? ਕਿਉਂਕਿ ਜਿਸ ਤਰੀਕੇ ਨਾਲ ਗੈਂਗਸਟਰ ਹੋਰਨਾਂ ਕਲਾਕਾਰਾਂ ਨੂੰ ਚੱਕ ਰਹੇ ਆ, ਕਿ ਪੰਜਾਬ ਸਰਕਾਰ ਜਾਂ ਪੰਜਾਬ ਦਾ ਇੰਟੈਲੀਜੈਂਸ ਕਿ ਉਹਨਾਂ ਵਾਰਦਾਤਾਂ ਨੂੰ ਰੋਕ ਸਕੂਗਾ, ਜਾਂ ਹੋਰ ਵਾਰਦਾਤਾਂ ਨਾ ਵਾਪਰਨ, ਕਿ ਅਸੀਂ ਐਸਾ ਸਿਸਟਮ ਬਣਾ ਸਕਾਂਗੇ, ਕਿ ਅਸੀਂ ਐਸਾ ਸਿਸਟਮ ਬਣਾ ਸਕਾਂਗੇ ਕਿ ਜਿਹੜੇ ਸਾਡੇ ਹੀ ਮੁੰਡੇ ਆ ਉਹਨਾਂ ਦੇ ਐਨਕਾਊਂਟਰ ਨਾ ਕਰਨੇ ਪੈਣ। ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ, ਕਿੰਨੇ ਮੁੰਡੇ ਜਿਹੜੇ ਹੁਣ ਮੁੱਖ ਧਾਰਾ ਦੇ ਵਿੱਚ ਨੇਗੇ, ਵਿੱਕੀ ਕਾਊਂਟਰ ਦਾ ਐਨਕਾਊਂਟਰ ਹੋਇਆ, ਹੋਰ ਕਿੰਨੇ ਹੀ ਐਨਕਾਊਂਟਰ ਨੇ। ਤੇ ਤੁਸੀਂ ਦੇਖੋ ਵੀ ਉਹਨਾਂ ਦਾ ਜਿਹੜਾ ਮੁੱਖ ਧਾਰਾ ਦੇ ਵਿੱਚ ਵਾਪਸੀ ਕਰਾਉਣ ਦੀ ਬਜਾਏ ਉਹਨਾਂ ਦਾ ਹਸ਼ਰ ਕੀ ਹੋਇਆ। ਇਹ ਲੰਮੀ ਫਹਿਰਿਸਤ ਆ, ਜਿਨ੍ਹਾਂ ਨੂੰ ਲੋਕਾਂ ਨੂੰ ਪੋਲੀਟਿਕਸ ਨੇ ਵੀ ਯੂਜ਼ ਕੀਤਾ, ਜਿਨ੍ਹਾਂ ਲੋਕਾਂ ਨੂੰ ਵਰਤਿਆ, ਬਾਅਦ ਦੇ ਵਿੱਚ ਉਹਨਾਂ ਨੂੰ ਪਿਕ ਯੂਜ਼ ਐਂਡ ਥਰੂ ਕੀਤਾ। ਡੇਂਪੀ ਚੰਦ ਭਾਣ ਕੌਣ ਸੀ? ਕਿਹਦੇ ਨਾਲ ਲਿੰਕ ਸੀਗੇ? ਉਸ ਤੋਂ ਬਾਅਦ ਜੇ ਅੱਜ ਜਸਵਿੰਦਰ ਰੌਕੀ ਭੁੱਲਰ ਕੌਣ ਸੀਗਾ? ਕਿਹਦੇ ਨਾਲ ਲਿੰਕ ਸੀਗੇ? ਸ਼ੇਰਾ ਖੁੱਬਣ ਕਿਹਦੇ ਨਾਲ ਲਿੰਕ ਸੀਗੇ? ਵਿੱਕੀ ਗਾਉਂਡਰ ਕਿਹਦੇ ਨਾਲ ਲਿੰਕ ਸੀ? ਕਿਵੇਂ ਯੂਜ਼ ਕੀਤਾ ਗਿਆ? ਜੈਪਾਲ ਭੁੱਲਰ ਕਿਹਦੇ ਲਈ ਕੰਮ ਕਰਦਾ ਰਿਹਾ? ਕਿਵੇਂ ਫਿਰ ਇਸ ਦੁਨੀਆ ਦੇ ਵਿੱਚ ਆਇਆ? ਕੀ ਕੁਛ ਹੋ ਰਿਹਾ? ਪਰ ਅਸੀਂ ਹਰ ਵਾਰ ਜਿਹੜੀ ਗੱਲ ਆ ਆਏਗੀ ਨਹੀਂ ਕੀਤੀ ਜਾਂਦੀ। ਇਹ ਸਾਡੀ ਗੱਲ ਫਿਊਚਰ ਦੀ ਆ। ਅੱਜ ਕਿੰਨੇ ਹੀ ਹੋਰ ਆਈਲੈਟਸਾਂ ਦੇ ਵਿੱਚ ਐਡਮਿਸ਼ਨਾਂ ਹੋਈਆਂ ਹੋਣਗੀਆਂ ਇਹਨਾਂ ਚੀਜ਼ਾਂ ਨੂੰ ਸੁਣ ਕੇ, ਪਰ ਕੀ ਇਹ ਹੱਲ ਹੈ? ਨਹੀਂ, ਇਹ ਹੱਲ ਨਹੀਂ ਹੈ। ਸਾਡੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਦੀ ਰਾਏ ਆਪਾਂ ਸ਼ਾਮਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਇਸ ਗੱਲਬਾਤ ਨੂੰ ਅੱਗੇ ਤੋਰਾਂਗੇ। ਹਰਸ਼ਰਨ ਸਿੰਘ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਸ਼ਰਨ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਭਾਜੀ, ਬਹੁਤ ਬੜੇ ਦੁੱਖ ਵਾਲੀ ਗੱਲ ਹੈ ਜੀ। ਇਹ ਤਾਂ ਕਹਿ ਲਓ ਵੀ ਜਿੱਦਾਂ ਨਾ ਉਹ ਦੌਰ ਜਿਹੜਾ ਜਦੋਂ 78 ਤੋਂ ਬਾਅਦ ਚੱਲਿਆ, ਉਹਦੇ 'ਚ ਵੀ ਦੋਵੇਂ ਪਾਸੇ ਮੁੰਡੇ ਸਿੱਖ ਮਰੇ ਜੀ। ਪੰਜਾਬੀ, ਜੇ ਕਈ ਵਾਰੀ ਸਿੱਖ ਸ਼ਬਦ ਕਹਿਣ ਤੋਂ ਕਈਆਂ ਲੋਕਾਂ ਨੂੰ ਨਾ ਥੋੜਾ ਜਿਹਾ ਝੰਜੋੜ ਜੀ ਹੁੰਦੀ ਵੀ ਇਕੱਲੇ ਸਿੱਖ ਨਹੀਂ ਮਰੇ, ਦੂਜੇ ਵੀ ਮਰੇ ਆ। ਸੋ ਕਹਿਣ ਦਾ ਭਾਵ ਇਹ ਕਿ ਪੰਜਾਬ ਦਾ ਹੀ ਨੁਕਸਾਨ ਹੋਇਆ ਜੀ। ਜੇ ਉਧਰੋਂ ਗੋਲੀ ਆਉਂਦੀ ਸੀ ਉਹ ਵੀ ਸਾਡੇ ਸੀ, ਜਿਹੜੇ ਉਧਰ ਜਾਂਦੇ ਸੀ ਉਹ ਵੀ ਸਾਡੇ ਸੀ। ਹੁਣ ਜਿਹੜੇ ਮੁੰਡੇ ਨੌਜਵਾਨ ਜਾ ਰਹੇ ਆ, ਮੈਂ ਨਾ ਇੱਕ ਵਾਕਿਆ ਸਾਂਝਾ ਕਰਨਾ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਡੈਥ ਹੁੰਦੀ ਆ ਨਾ, ਉਸ ਤੋਂ ਬਾਅਦ ਜਿਹੜਾ ਡੋਗਰੇ ਸੀ ਨਾ, ਉਹਨਾਂ ਨੇ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਕਿ ਮਹਾਰਾਜਾ ਖੜਕ ਸਿੰਘ ਦੇ ਵੇਲੇ ਨਾ ਕੋਈ ਕਹਾ ਸੁਣੀ ਹੋਈ ਦਰਬਾਰ 'ਚ, ਤੇ ਉੱਥੇ ਮਹਾਰਾਜਾ ਸ਼ੇਰ ਸਿੰਘ ਦਾ ਸੈਨਾਪਤੀ ਉਹਨੇ ਕੀ ਕੀਤਾ ਵੀ ਜਦੋਂ ਡੋਗਰੇ ਗਲਤ ਕੁਛ ਬੋਲੇ ਜਾਂ ਗਲਤ ਕੀਤਾ ਤੇ ਉਹਨੇ ਖਵਾਰ ਧੂਲੀ। ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹ ਸੈਨਾਪਤੀ ਦਾ, ਬੜਾ ਵਫਾਦਾਰ ਸੀ। ਜਦੋਂ ਤਲਵਾਰ ਧੂਲੀ ਤੇ ਉਹਨੇ ਡੋਗਰੇ ਨੂੰ ਚੈਲੰਜ ਕੀਤਾ ਵੀ ਤੈਨੂੰ ਡੱਕਰੇ ਕਰ ਦੂੰ, ਜਾਂ ਕਿਸੇ ਵੀ ਲਹਿਜੇ 'ਚ ਕਹਿ ਲਓ ਜੀ, ਇਹ ਅਸੀਂ ਹੱਥਾਂ 'ਚ ਚੂੜੀਆਂ ਨਹੀਂ ਪਾਈਆਂ, ਖੈਰ ਏਦਾਂ ਵੀ ਕੁਛ ਕਿਹਾ ਹੋਊਗਾ ਜੀ। ਤੇ ਉਸ ਤੋਂ ਬਾਅਦ ਜਿਹੜਾ ਸੈਨਾਪਤੀ ਸਿੰਘ ਸੀ, ਇਹਨੇ ਨਹੀਂ ਸਮਾਂ ਵਿਚਾਰਿਆ, ਲੇਕਿਨ ਜਿਹੜੇ ਡੋਗਰੇ ਸੀ ਨਾ, ਉਹ ਚੀਜ਼ ਨੂੰ ਭਾਂਪ ਗਏ ਤੇ ਆਪਣੇ ਦਿਮਾਗ 'ਚ ਰੱਖੀ ਤੇ ਉਹਦੇ ਐਕਸ਼ਨ ਕਰਨ ਤੋਂ ਪਹਿਲਾਂ ਹੀ ਉਹਨੂੰ ਘੇਰ ਲਿਆ ਵੀ ਜਿਹੜਾ ਤੂੰ ਕੰਮ ਸੋਚਦਾ ਸੀ ਅਸੀਂ ਕਰਨ ਲੱਗੇ ਆ ਰਾਈਟ ਨਾਓ। ਜੀ। ਹੁਣ ਇਹਨੂੰ ਮੈਂ ਥੋੜਾ ਜੇ ਪੰਜਾਬੀ ਸੌਖੀ 'ਚ ਕਰਨ ਦੀ ਗੱਲ ਕਹੀਏ ਤਾਂ ਇਹਨੂੰ ਕਹਿੰਦੇ ਆ ਸ਼ਾਇਦ ਦਿਲਵਦੀ। ਜੀ। ਆਪਾਂ ਪਿੱਛੇ ਜੇ ਇੱਕ ਵੇਖਿਆ ਘਟਨਾ ਵਾਪਰੀ ਦੀਪ ਸਿੱਧੂ ਵਾਲੀ, ਉਹਦੇ ਵਿੱਚ ਵੀ ਜਦੋਂ ਸਾਨੂੰ ਪਤਾ ਹੁੰਦਾ ਵੀ ਅਸੀਂ ਸੈਲੀਬ੍ਰਿਟੀ ਆ ਤੇ ਅਸੀਂ ਉਸ ਕੌਮ ਦਾ ਇੱਕ ਹਿੱਸਾ ਜਾਂ ਉਸ ਸਿਸਟਮ ਨੂੰ ਇੱਕ ਚੇਂਜ ਕਰਨ ਨੂੰ ਤੁਰੇ ਆ, ਜੋ ਦੀਪ ਸਿੱਧੂ ਦੇ ਵਿਚਾਰ ਬਹੁਤ ਸੁਣੇ ਆ ਲੋਕਾਂ ਨੇ, ਸਾਰਿਆਂ ਸੁਣੇ ਆ, ਤਾਂ ਉਹ ਵਾਕਿਆ ਇੱਕ ਸਿਸਟਮ ਦੀ ਇਹੋ ਜਿਹੇ ਹਲੂਣਾ ਦਿੰਦਾ ਸਿਸਟਮ ਨੂੰ ਵੀ ਜਿਹਨੂੰ ਸਟੇਟ ਕਦੀ ਲਾਈਕ ਨਹੀਂ ਕਰਦੀ। ਜੀ। ਹੁਣ ਜਿਹੜਾ ਜਜ਼ਬਾ ਇਹ ਸਿੱਧੂ ਮੂਸੇਵਾਲੇ ਦਾ ਸੀ, ਗਾਣਿਆਂ ਨੂੰ ਛੱਡ ਦੋ ਤੁਸੀਂ, ਹੁਣ ਇੱਕ ਵੀਰ ਗੱਲ ਕਰਕੇ ਗਿਆ ਵੀ ਸਾਦਗੀ। ਉਸ ਤੋਂ ਇਲਾਵਾ ਜਦੋਂ ਕੋਈ ਗੱਲ ਕਰਦਾ ਸੀ, ਕੋਈ ਬਿਰਤਾਂਤ ਦੇਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਉਹ ਗੁਰਬਾਣੀ ਦੀ ਕਿਸੇ ਤੁਕ ਦਾ ਸਹਾਰਾ ਲੈਂਦਾ ਸੀ। ਤੁਹਾਨੂੰ ਲੱਗਦਾ ਵੀ ਉਹਦੇ 'ਚ ਟਰਾਂਸਫੋਰਮੇਸ਼ਨ ਆ ਗਈਆਂ ਸੀ?
ਹਾਂ ਉਹਦੇ ਅੰਦਰ ਮਤਲਬ ਉਹ ਜਜ਼ਬਾ ਸੀਗਾ। ਜੀ ਜੀ। ਸੋ ਭਾਵ ਸਿੱਧਾ ਜਿਹਾ ਇਹ ਆ ਵੀ ਜਦੋਂ ਤੁਸੀਂ ਉਸ ਮੂਵਮੈਂਟ ਦਾ ਜੇ ਹਿੱਸਾ ਬਣ ਜਾਂਦੇ ਆ, ਜਿਹੜੀ ਮੂਵਮੈਂਟ ਲੋਕਾਂ ਲਈ ਦਿਲ 'ਚ ਰੱਖਦੇ ਆ, ਜੀ ਜੀ, ਫਿਰ ਤੁਸੀਂ ਉਹ ਗਲਤੀਆਂ ਕਿਉਂ ਕਰਦੇ ਆ ਵੀ ਜਿਹੜੀਆਂ ਤੁਹਾਨੂੰ ਪਤਾ ਵਾ ਵੀ ਸਾਡੇ ਨਾਲ ਇਹ ਵਾਪਰ ਸਕਦਾ। ਤੁਸੀਂ ਡਰਾਈਵ ਕਰ ਰਹੇ ਆ, ਜੋ ਤੁਸੀਂ ਉਸ ਸਿਸਟਮ ਦੇ ਅਗੇਂਸਟ ਖੜ ਚੁੱਕੇ ਆ, ਤੁਹਾਨੂੰ ਸਿਸਟਮ ਧਮਕੀਆਂ ਦੇ ਰਿਹਾ, ਥ੍ਰੈਟ ਦੇ ਰਿਹਾ, ਤੁਹਾਡਾ ਫਰਜ਼ ਹੀ ਨਹੀਂ ਬਣਦਾ ਕਿ ਤੁਸੀਂ ਡਰਾਈਵਿੰਗ ਸੀਟ ਤੇ ਹੋ ਕੇ ਆਪਣੇ ਆਪ ਨੂੰ ਡਰਾਈਵ ਕਰੋ। ਨੰਬਰ 1 ਕਿਉਂਕਿ ਤੁਸੀਂ ਨਿੱਥੇ ਹੋ ਜਾਂਦੇ ਆ, ਤੁਸੀਂ ਜੋ ਮਰਜ਼ੀ ਭਾਵੇਂ ਤੁਹਾਡੇ ਕੋਲ ਕਿੱਡੀਆਂ ਮਰਜ਼ੀ ਗੰਨਾ ਜੋ ਮਰਜ਼ੀ ਆ, ਨਾਲੇ ਜਦੋਂ ਉਹ ਕੀ ਕਹਿੰਦੇ ਹੁੰਦੇ ਚਿੰਨ ਤੇ ਬਾਜ ਪੈ ਜਾਂਦੇ ਆ ਨਾ 20 25 ਜੀ ਜੀ, ਉਦੋਂ ਰੁਤਬੇ ਜਾਂ ਉਹ ਕੀ ਹੁੰਦੇ ਉਹ ਕੰਮ ਨਹੀਂ ਆਉਂਦੇ। ਮੈਂ ਇੱਕ ਕਹਾਵਤ ਪੜ੍ਹ ਰਿਹਾ ਸੀ ਅੱਜ ਇੱਕ ਸੋਸ਼ਲ ਮੀਡੀਆ ਤੇ। ਭਾਜੀ ਵਾਈਂਡ ਅਪ ਕਰਕੇ ਆਪਾਂ ਕੱਲ ਹੋਰ ਵੀ ਬੜੇ ਨੇ, ਤੁਸੀਂ ਜਲਦੀ ਆਪਣੀ ਜਿਹੜੀ ਗੱਲ ਹੈ। ਖੈਰ ਸੋ ਗੱਲ ਕਹਿਣ ਦੀ ਇਹ ਆ ਕਿ ਜਦੋਂ ਅਸੀਂ ਉਸ ਚੀਜ਼ ਨੂੰ ਚੈਲੰਜ ਦਿੰਦੇ ਆ ਜਾਂ ਲੈਂਦੇ ਆ ਨਾ, ਜੀ ਜੀ, ਤਾਂ ਉਹਦੇ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੇ ਲਈ ਹਮੇਸ਼ਾ ਐਕਟਿਵ ਰਹੀਏ, ਤਤਪਰ ਰਹੀਏ ਕਿ ਪਤਾ ਨਹੀਂ ਕਿੱਥੋਂ ਕੀ ਹੋ ਜਾਣਾ, ਕਿਸ ਵੇਲੇ ਕੀ ਹੋ ਜਾਣਾ, ਅਵੇਸਲੇ ਨਾ ਹੋਈਏ। ਥੈਂਕ ਯੂ ਜੀ। ਸੋ ਇਹ ਸੀ ਮੇਰਾ ਕਹਿਣ ਦਾ ਭਾਵ। ਥੈਂਕ ਯੂ ਹਰਸ਼ਰਨ ਜੀ, ਮਿਹਰਬਾਨੀ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਚਰਨਜੀਤ ਜੀ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇਹ ਵਿਚਾਰ ਸੀਗਾ ਕਿ ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਜੀ, ਜਿਸ ਦੇ ਵਿੱਚ ਇਹਨਾਂ ਨੇ ਵੇਖੋ ਟਾਈਮ ਕਿਹੜਾ ਚੁਣਿਆ, ਵੀ ਕਿਹੜਾ ਟਾਈਮ ਆ ਰਿਹਾ ਸੀ ਹੋਣ ਲੱਗਾ ਜੀ। ਹੁਣ ਤੋਂ ਪਹਿਲਾਂ ਪੰਜਾਬ 'ਚ ਫੌਜਾਂ ਲੱਗ ਗਈਆਂ, ਫੌਜ ਹੋਈ ਹੈ ਤੇ ਹਊਗਾ ਕ੍ਰੀਏਟ ਕੀਤਾ ਜਾ ਰਿਹਾ, ਵੀ ਬਹੁਤ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਬਣਾਇਆ ਜਾ ਰਿਹਾ ਜੀ। ਇਹ ਵੀ ਉਹਦੇ ਵਿੱਚ ਇੱਕ ਤਰੀਬੜਾ ਟਾਈਮ ਭਾਵੇਂ ਨਿਕਲ। ਤਾਂ ਦੂਜਾ ਤੁਸੀਂ ਇਹ ਵੇਖੋ ਕਿ ਜਿਹੜਾ ਨੈਸ਼ਨਲ ਮੀਡੀਆ ਉਹ ਤੇ ਖਬਰਾਂ ਕੀ ਚੱਲਦੀਆਂ। ਜੀ 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 ਜੀ, सिद्धू मूसेवाला जी की ये जो है ये खेती पे जो 3 कानून का विरोध करता था बहुत ज्यादा। बिल्कुल जी, बिल्कुल सही है। हाँ जी, मतलब देखो उन्होंने मन ਦੇ ਵਿੱਚ ਆ ਰਹੀ ਗੱਲ ਨੂੰ। ਬਿਲਕੁਲ ਜੀ, ਬਿਲਕੁਲ ਸਹੀ ਤੁਹਾਡੀ ਗੱਲ। ਇਹਨੇ ਵਿਰੋਧ ਕੀਤਾ ਹੀ, ਤੇ ਇਹਦਾ ਮਤਲਬ ਹੀ ਇਹਦੇ ਵਿਰੋਧ ਦੇ ਵਿੱਚ ਇਹ ਵੀ ਸਾਜ਼ਿਸ਼ ਦੇ ਵਿੱਚ ਇਹਨੂੰ ਦੀਪ ਸਿੱਧੂ ਨੇ ਵੀ ਵਿਰੋਧ ਕੀਤਾ ਸੀਗਾ ਕਿਸਾਨਾਂ ਦੇ ਕਾਨੂੰਨ ਦਾ ਜੀ। ਤੇ ਜਿਹੜਾ ਵੀ ਆਪਣੇ ਸੋਚ ਦੀ ਜਦ ਕੋਈ ਗੱਲ ਕਰਦਾ ਜਾਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਇਸ ਵਾਲੇ ਜਲਦੀਆਂ ਹੋਈ ਇਹ ਸਭ ਕੀਤਾ ਕਹਿੰਦਾ ਤੇ 3-4 ਵਾਲੀ ਨਾਲੇ ਜੀ। ਥੈਂਕ ਯੂ, ਠੀਕ ਹੈ ਜੀ, ਥੈਂਕ ਯੂ ਚਰਨਜੀਤ ਜੀ ਜੀ ਜੀ, ਸ਼ੁਕਰੀਆ, ਮਿਹਰਬਾਨੀ ਚਰਨਜੀਤ ਜੀ, ਸ਼ੁਕਰੀਆ ਜੀ। ਜੀ ਜੱਗਾ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਰਾਜਗਿਰਨ ਸਿੰਘ, ਰਾਜਗਿਰਨਵੀਰ ਜੀ, ਤੇ ਬਾਕੀ ਸਾਰੇ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮਨ ਘਟਨਾ ਜਿਹੜੀ ਆਪਣੀ ਹੋਈ ਆ ਮੰਦਭਾਗੀ, ਉਹਦੇ ਲਈ ਮਤਲਬ ਬਹੁਤ ਅਫਸੋਸ ਆ ਆਪਾਂ ਨੂੰ ਸਾਰਿਆਂ ਨੂੰ ਨਾ, ਕਿਉਂਕਿ ਆਪਣਾ ਹੀ ਸਿੱਖ ਸੀਗਾ ਉਹ, ਆਪਣੇ ਪੰਜਾਬ ਦਾ ਸਪੂਤ ਸੀਗਾ, ਬਗਾਨਾ ਨਹੀਂ ਸੀ। ਜਿਨ੍ਹਾਂ ਨੇ ਮਾਰਿਆ ਉਹ ਵੀ ਮਤਲਬ ਬਗਾਨੇ ਨਹੀਂ, ਉਹ ਵੀ ਆਪਣੇ ਆ, ਪਰ ਪਤਾ ਨਹੀਂ ਹੁਣ ਉਹਨਾਂ ਦੇ ਦਿਮਾਗ ਦੇ ਵਿੱਚ ਕਿੰਨਾ ਨਸ਼ਾ ਮਤਲਬ ਮਾਰ ਤੱਕ ਭਰ ਗਿਆ ਹੋਊਗਾ। ਨਹੀਂ ਤਾਂ ਗੱਲਬਾਤ ਨਾਲ ਵੀ ਨਹੀਂ ਚਿੱਠਿਆ ਜਾ ਸਕਦਾ। ਅੱਜ ਕੱਲ੍ਹ ਦਾ ਜ਼ਮਾਨਾ ਤਾਂ ਬਹੁਤ ਐਡਵਾਂਸ ਆ, ਹੁਣ ਵੈਪਨ ਵਾਲਾ ਕੰਮ ਹੈ ਨਹੀਂ, ਉੱਦਾਂ ਡੈਮੋਕ੍ਰੇਸੀ ਹੈਗੀ ਆ। ਤੇ ਇੱਕ ਆਪਣੇ ਭਰਾ ਨੇ ਉਹ ਮਤਲਬ ਕਹਾਣੀ ਸੁਣਾਈ ਸੀ, ਉਹ ਮੈਂ ਦੱਸ ਦਿੰਦਾ। ਉਹ ਖੜਕ ਸਿੰਘ ਦੇ ਟਾਈਮ ਜਦੋਂ ਨਾ ਰਣਜੀਤ ਸਿੰਘ ਦੀ ਡੈਥ ਹੋਈ ਆਪਣੇ ਮਤਲਬ ਮਹਾਰਾਜੇ ਦੀ, ਤੇ ਉਹਦੇ ਭਰਾ, ਉਹਦਾ ਜਿਹੜੀ ਭਰਾ ਨਹੀਂ ਮਤਲਬ ਉਹਦਾ ਮਾਮਾ ਆਪਣੇ ਨਿਹਾਲ ਸਿੰਘ ਦਾ, ਜਾਨੀ ਇਹਦਾ ਸਾਲਾ ਆਪਣੇ ਖੜਕ ਸਿੰਘ ਦਾ ਮਤਲਬ ਚੰਦਕੋਟ ਦਾ ਭਰਾ ਚੇਤ ਸਿੰਘ ਸੀ ਉਹਦਾ ਨਾਂ। ਪਹਿਲਾ ਕਤਲ ਵੀ ਲਾਹੌਰ ਦਰਬਾਰ 'ਚ ਉਹਦਾ ਹੀ ਹੋਇਆ, ਧਿਆਨ ਚੰਦ ਨੇ ਉਹਦੇ ਸਾਹਮਣੇ ਕੀਤਾ, ਉਹਦੀ ਭੈਣ ਦੇ ਤੇ ਉਹਦੇ ਮਤਲਬ ਕਿ ਭਾਣਜੇ ਦੇ ਸਾਹਮਣੇ। ਪਰ ਇਹ ਰਾਜ ਮਤਲਬ ਹੁੰਦਾ, ਰਾਜ ਭਾਗ ਦੇ ਚੱਕਰ 'ਚ ਉਹ ਚੁੱਪ ਕਰ ਗਏ, ਕਿਉਂਕਿ ਖੜਕ ਸਿੰਘ ਨੂੰ ਮਤਲਬ ਉਹਨਾਂ ਨੇ ਜਾਂ ਇਹ ਮਤਲਬ ਡਿਕਲੇਅਰ ਕਰਵਾਇਆ ਸੀ ਧਿਆਨ ਚੰਦ ਨੇ ਤੇ ਗੁਲਾਬ ਸਿੰਘ ਨੇ। ਬਾਅਦ ਦੇ ਵਿੱਚ ਗੁਲਾਬ ਸਿੰਘ ਦਾ ਜਿਹੜਾ ਮੁੰਡਾ ਆ, ਕੀ ਉਹਦਾ ਨਾਂ ਹਰੀ ਸਿੰਘ ਆ, ਪਤਾ ਨਹੀਂ ਮੇਰੇ ਖਿਆਲ ਨਾਲ, ਉਹ ਮੇਰੇ ਦਿਮਾਗ 'ਚ ਆ ਜਾਊਗਾ। ਉਹਨੇ ਇਹ ਗੱਲ ਕਹੀ ਸੀ ਵੀ ਮਤਲਬ ਜਿਹੜਾ ਡੋਗਰਾ ਮਤਲਬ ਜਿੰਨੀ ਫੌਜ ਆ ਨਾ, ਇਹ ਸੁਣ ਲਓ ਨਾ, ਮਤਲਬ ਇਤਿਹਾਸ ਆ, ਮਤਲਬ 5 ਮਿੰਟ ਦੇ ਦਿਓ ਜੇ ਦੇ ਸਕਦੇ ਤਾਂ। ਮਤਲਬ ਡੋਗਰਿਆਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਖੜਕ ਸਿੰਘ ਨੂੰ ਵੀ ਇਹ ਜਿਹੜੇ ਚਾਲ ਸਾਜ਼ ਮਤਲਬ ਚਲਾ ਰਹੇ ਆ, ਕਿਉਂਕਿ ਜਦੋਂ ਧੱਕੇ ਦੇ ਨਾਲ
ਜਿਹੜੀਆਂ ਮਤਲਬ ਜਿਹੜੀਆਂ ਪਹਾੜੀ ਰਾਜਿਆਂ ਦੀਆਂ ਜਿਹੜੀਆਂ ਰਾਣੀਆਂ ਮਹਾਰਾਜੇ ਰਣਜੀਤ ਸਿੰਘ ਦੀਆਂ ਸੀਗੀਆਂ, ਮਤਲਬ ਜਿਹੜੀਆਂ ਮੋਹਤਬਾਰ ਰਾਣੀਆਂ ਛੱਡ ਕੇ ਮਹਿਤਾਬ ਕੌਰ, ਮਹਾਰਾਣੀ ਜਿੰਦ ਕੌਰ, ਪਹਾੜਨ, ਇਹ ਜਿਹੜੀਆਂ ਰਾਣੀਆਂ ਛੱਡ ਕੇ ਦੂਜੀਆਂ ਰਾਣੀਆਂ ਜਿਹੜੀਆਂ ਉਹਦੇ ਹਰਮ ਚ ਰਹਿੰਦੀਆਂ ਸੀ, ਉਹ ਧੱਕੇ ਨਾ ਇਸ ਕਰਕੇ ਸਾੜੀਆਂ ਸੀ ਬਈ ਇਹਨਾਂ ਦਾ ਕਿ ਜਿਹੜਾ ਜਾਲਸਾਜ਼ ਬਣਾਇਆ। ਠੀਕ ਹੈ ਜੀ ਜਗਤ ਸਿੰਘ ਜੀ, ਆਪਾਂ ਚਰਚਾ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਜੀ ਕਤਲ ਦੇ ਮਾਮਲੇ। ਜ਼ਰੂਰ, ਜਿਸ ਦਿਨ ਆਪਾਂ ਇਤਿਹਾਸ ਦਾ ਪ੍ਰੋਗਰਾਮ ਲੈ ਕੇ ਆਏ, ਮਾਫੀ ਚਾਹੁੰਦੇ ਹਾਂ ਕਿਉਂਕਿ ਕਾਲਰਸ ਹੋਰ ਵੀ ਬਹੁਤ ਆਪਣੇ ਵਿਚਾਰ ਰੱਖਣਾ ਚਾਹੁੰਦੇ ਆ, ਤੇ ਆਪਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਤੁਸੀਂ ਜਿਹੜਾ ਖੁੱਲ ਕੇ ਪੂਰੀ ਤਰ੍ਹਾਂ ਜਦੋਂ ਉਦੋਂ ਇਤਿਹਾਸ ਸੁਣਾਇਓ, ਤੇ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਪ੍ਰਭਜੋਤ ਜੀ, ਪ੍ਰਭਜੋਤ ਜੀ ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਬਹੁਤ ਮਾੜਾ ਹੋਇਆ ਹਨਾ, ਬਹੁਤ ਜ਼ਿਆਦਾ ਮਾੜਾ ਹੋਇਆ ਕੰਮ ਇਹ। ਤੇ ਬਾਕੀ ਮੈਂ ਤਾਂ ਕੱਲ ਸਵੇਰੇ ਸੀਗਾ ਟਰੱਕ ਤੇ ਸੀਗਾ, ਮੈਂ ਕਿਹਾ ਉੱਥੇ ਫੇਕ ਨਿਊਜ਼ ਹੋਣੀ ਆ। ਜਦੋਂ ਟਿਕਟੌਕ ਦੇਖਿਆ, ਜਦੋਂ ਬਹੁਤ ਡੀਪ ਗਿਆ ਮੈਂ ਵਿੱਚ, ਨਿਊਜ਼ ਇਹ ਪੂਰੀ ਤਰ੍ਹਾਂ ਹੋਇਆ। ਬਾਕੀ ਇਹ ਆ ਕਿ ਇਹਦੇ ਵਿੱਚ 50-50 ਆ, 50% ਗਵਰਨਮੈਂਟ ਦੀ ਗਲਤੀ ਆ, 50% ਉਹਦੀ ਸਿੱਧੂ ਦੀ ਗਲਤੀ ਆ, ਮੂਸੇਵਾਲੇ ਦੀ। ਕਿਉਂਕਿ ਜਦੋਂ ਉਹਦੇ ਤੋਂ ਬੇਸ਼ੱਕ 2 ਗਾਰਡ ਰਹਿ ਗਏ ਸੀ, ਉਹਨੂੰ ਲੈ ਕੇ ਜਾਣੇ ਚਾਹੀਦੇ ਸੀ। ਉਹਦੇ ਤੋਂ ਬੁਲਟ ਪ੍ਰੂਫ ਸੀਗੀ ਗੱਡੀ, ਉਹਨੂੰ ਲੈ ਕੇ ਜਾਣੀ ਚਾਹੀਦੀ ਸੀ। ਕਹਿੰਦੇ ਹੁੰਦੇ ਆ, ਕਹਿੰਦੇ ਦੁਸ਼ਮਣ ਨੂੰ ਕਦੀ ਕਮਜ਼ੋਰ ਨਾ ਸਮਝੋ, ਹਨਾ, ਉਹ ਵੀ ਆ। ਬਾਕੀ ਇੰਡੀਆ ਦੇ ਵਿੱਚ ਇੰਨਾ ਸਟੂਪਡ ਪਾਉਣਾ ਆ, ਮੈਂ ਹੈਰਾਨ। ਮੈਂ ਅੱਜ ਵੀ ਸੁਣਿਆ ਉੱਥੇ ਲਾਈਕ ਜਿਹੜੇ ਨਿਊਜ਼ ਵਾਲੇ ਆਵਾ ਕੋਣ ਲੋਕਾਂ ਨੂੰ ਸਵਾਲ, ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਕਿਸੇ ਨੇ ਨੌਲੇਜ ਨਹੀਂ ਗੱਲ ਕਰਨੇ ਦੀ, ਉੱਦੇ ਪੁੱਛੀ ਜਾਂਦੇ ਕੋਲ ਜਾ ਕੇ ਨਾ, ਵੀਡੀਓ ਬਣਾਈ ਜਾਂਦੇ ਆ। ਰੋਟੀਆਂ ਖਾਧੀਆਂ ਕਿ ਨਹੀਂ ਖਾਧੀਆਂ, ਹਾਊ ਸਟੂਪਿਡ ਹਨਾ। ਲਾਈਕ ਦੂਜੀ ਗੱਲ ਇਹ ਆ ਕਿ ਲਾਈਕ ਉਹ ਡੈਡ ਬੋਡੀ ਪਈ ਆ। ਮੈਂ ਕਿਹਾ ਯਾਰ ਇੰਨਾ ਸਟੂਪਿਡ। ਆਈ ਨੋ ਉੱਥੇ ਲੋਕ ਹੈਗੇ ਏਦਾਂ ਦੇ, ਅਸੀਂ ਵੀ ਉੱਥੇ ਆਏ ਆ ਐਨੀਵੇ, ਲੇਕਿਨ ਟੱਚ ਕਰੀ ਜਾਂਦੇ ਆ ਚੀਜ਼ਾਂ ਨੂੰ। ਉਹ ਬੁਲਟ ਨੂੰ ਟੱਚ ਕਰੀ, ਯਾਰ ਲੋਕਾਂ ਦੇ ਫਿੰਗਰਪ੍ਰਿੰਟ ਉੱਤੇ ਛਪੇ ਹੋਣੇ, ਜਿਹੜੇ ਗੈਂਗਵਾਰ ਜੋ ਵੀ ਸੀਗਾ, ਤੁਸੀਂ ਇੰਨਾ ਸਟੂਪਿਡ ਪੁਣਾ ਕਰ ਰਹੇ ਉੱਥੇ ਲੋਕ। ਵੀਡੀਓ ਬਣਾਏ ਨੰਗੇ ਹੋ ਗਏ, ਏਦਾਂ ਹੀ ਭੱਜ ਗਏ, ਉਹ ਡੈਡ ਬੋਡੀ ਟੱਚ ਕਰੀ ਜਾਂਦੇ ਆ। ਇਨਵੈਸਟੀਗੇਸ਼ਨ ਹੋਣੀ ਆ। ਬਾਕੀ ਗੱਲ ਇਹ ਆ ਭਾਜੀ, ਜਿਹੜੀ ਵੀਡੀਓ ਬਣਦੀ ਹੁੰਦੀ ਨਾ, ਮੂਵੀਆਂ ਵੀ ਤੁਸੀਂ ਵੀ ਦੇਖਦੇ, ਮੈਂ ਵੀ ਦੇਖਦਾ, ਇਹਨਾਂ ਨੂੰ ਸਾਰਾ ਕੁਝ ਹੀ ਪਤਾ ਆ ਕੌਣ ਕੀ ਕੁਛ ਕਰ ਰਿਹਾ ਆ। ਹੁਣ ਵੀ ਪਹਿਲਾਂ ਪੁਲਿਸ ਵਾਲੇ ਨੂੰ ਪਹਿਲੇ ਪਤਾ ਲੱਗ ਜਾਂਦਾ ਕੌਣ ਕੀ ਕਰਦਾ। ਮੈਨੂੰ ਬੰਦੇ ਨੇ ਦੱਸਿਆ, ਕਹਿੰਦਾ ਮੁੰਡੇ ਬਹੁਤ ਚੱਕ ਹੋਣੇ ਆ ਹੁਣ ਪੰਜਾਬ 'ਚ, ਠੀਕ ਹੈ ਨਾ, ਜਿਹੜੇ ਏਦਾਂ ਦੇ ਪੁੱਟੇ ਜਾਂਦੇ ਨੂੰ। ਇਹਨਾਂ ਨੂੰ ਸਾਰਾ ਕੁਝ 24 ਘੰਟੇ ਦੇ ਵਿੱਚ ਇੰਨੀ ਫਾਸਟ ਇਨਵੈਸਟੀਗੇਟ ਸਾਰਾ ਕੁਝ ਹੁੰਦਾ, ਪਤਾ ਹੁੰਦਾ, ਪਰ ਅੰਦਰ ਰੱਖਦੇ ਆ ਇਹ ਗੱਲ, ਹਨਾ। ਬਾਕੀ ਮਾੜਾ ਹੋਇਆ ਕੁਛ। ਲਾਈਕ ਮੈਂ ਇਹੀ ਕਹਿੰਦਾ ਕਿ ਧਿਆਨ ਨਾਲ ਰਹੋ। ਮੈਂ ਤਾਂ ਕਿਸੇ ਵੇਲੇ ਮੈਂ ਫੈਮਿਲੀ ਨੂੰ ਭੇਜਣਾ ਹੀ ਨਹੀਂ, ਮੈਂ ਡਰਦਾ ਕਿਸੇ ਵੇਲੇ ਭੇਜਾਂ ਕਿ ਨਾ ਭੇਜਾਂ। ਨਹੀਂ ਬਿਲਕੁਲ, ਦੇਖੋ ਏਦਾਂ ਦੀਆਂ ਖਬਰਾਂ ਡਰਾਉਂਦੀਆਂ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ। ਏਦਾਂ ਦੀਆਂ ਖਬਰਾਂ ਡਰਾਉਂਦੀਆਂ ਨੇ, ਬੜੇ ਵੱਡੇ ਸਵਾਲ ਪੈਦਾ ਜਿਹੜਾ ਉਹ ਕਰਦੀਆਂ ਨੇ। ਜਿੱਦਾਂ ਇਹਨਾਂ ਨੇ ਕਿਹਾ ਵੀ ਭਾਈ ਆਪਣੇ ਦੁਸ਼ਮਣ ਨੂੰ ਮਾੜਾ ਨਾ ਸਮਝੋ। ਦੇਖੋ ਅੱਗੇ ਹੁਣ ਜਦੋਂ ਕਹਿੰਦਾ ਵੀ ਮੈਨੂੰ ਬਹੁਤ ਜ਼ਿਆਦਾ ਧਮਕੀਆਂ, ਡੈਥ ਥ੍ਰੈਟ ਇੱਦਾਂ ਦੇ ਜਿਹੜੇ ਆਉਂਦੇ ਰਹਿੰਦੇ ਸੀਗੇ, ਸੋ ਬੰਦੇ ਨੂੰ ਸੁਚੇਤ ਰਹਿਣਾ ਚਾਹੀਦਾ। ਤੇ ਜਿੱਦਾਂ ਇੱਕ ਕਾਲਰ ਪਹਿਲਾਂ ਕਹਿ ਕੇ ਗਿਆ ਵੀ ਜੇ ਤੁਸੀਂ ਦੇਖ ਰਹੇ ਆ ਵੀ ਭਾਈ ਮੈਂ ਇਸ ਚੀਜ਼ ਦੇ ਲਈ ਕਿਸੇ ਨੂੰ ਲੀਡ ਕਰਨਾ ਆ, ਤਾਂ ਫਿਰ ਤੁਹਾਡੀ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਵੀ ਆਪਣੀ ਸੇਫਟੀ ਦਾ ਨਾਲਦਿਆਂ ਨੇ ਵੀ ਉਸ ਨੂੰ ਇਹ ਮਨਾਉਣਾ ਹੁੰਦਾ, ਕਰਾਉਣਾ ਹੁੰਦਾ ਆ, ਵੀ ਆਪਣੀ ਸੇਫਟੀ ਦਾ, ਸਿਕਿਉਰਿਟੀ ਦਾ ਖਾਸ ਜ਼ਿੰਮੇਵਾਰ ਜਿਹੜਾ ਉਹ ਬਣਾ ਕੇ ਰੱਖਣਾ ਹੁੰਦਾ ਹੈ। ਤੇ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਆਪਣੇ ਅਗਲੇ ਕਾਲਰ ਨੇ ਪ੍ਰਗਟ ਸਿੰਘ। ਸਤਿ ਸ਼੍ਰੀ ਅਕਾਲ ਜੀ ਪ੍ਰਗਟ ਜੀ, ਤੁਸੀਂ ਆਉਣੇ ਰਹੋ। ਬੜੀ ਦੁਖਦਾਰ ਖਬਰ ਸੁਣੀ ਹੈ ਸਾਰਿਆਂ ਨੇ, ਸਾਰੇ ਵਰਲਡ 'ਚ ਬੜਾ ਪੰਜਾਬੀਆਂ ਲਈ ਮਾੜਾ ਦਿਨ ਰਿਹਾ। ਉਹਦੀਆਂ ਮੈਂ ਵੀ ਨਹੀਂ ਕਦੀ ਇਹਨੂੰ ਸੁਣਿਆ ਹੋਣਾ, ਥੋੜੇ ਚਿਰ ਤੋਂ ਕਿਸਾਨ ਮੋਰਚੇ ਤੋਂ ਬਾਅਦ ਉਹਦੀ ਸੁਣ ਕੇ ਤੇ ਨਾਂ ਨੂੰ ਸੁਣਿਆ ਜੀ। ਕਈ ਇੰਟਰਵਿਊ ਵੇਖੀਆਂ, ਹੁਣ ਉਹਦੀ ਪਿਕਚਰ ਵੀ ਬਣ ਕੇ ਆਈ, ਮੂਸਾ ਜੱਟ, ਸ਼ਾਇਦ ਮੂਸੇ ਵਾਲਾ ਜੱਟ, ਸਿੱਧੂ ਕੇ ਏਦਾਂ ਦਾ ਹੀ। ਉੱਤੇ ਵੀ ਸਰਕਾਰ ਨੇ ਬੈਨ ਲਾਇਆ ਹੈ ਵੀ ਇਹ ਮੋਰਚੇ 'ਚ ਗਿਆ ਸੀਗਾ, ਇਸੇ ਕਰਕੇ ਸਮਝ ਲਓ। ਹਾਂਜੀ, ਬਾਕੀ ਗੱਲ ਪਤਾ ਕੀ ਹੈ ਜੀ, ਆਖੀ ਜਾਂਦੇ ਅਸੀਂ ਦੁਨਿਆਵੀ ਦੁਨੀਆ 'ਚ। ਹੁਣ ਮੁੱਖ ਮੰਤਰੀ ਬੇਅੰਤ ਸਿੰਘ ਹੀਗਾ, ਜਦੋਂ ਮਾਰਨਾ ਹੋਵੇ ਉਹ ਕੋਈ ਸਿਕਿਉਰਿਟੀ ਥੋੜੀ ਸੀ। ਹੁਣ ਨੰਗਲ ਅੰਬੀਆ ਵਾਲਾ ਮੁੰਡਾ ਮਾਰਿਆ ਪਲੇਅਰ, ਉੱਥੇ ਦੁਨੀਆ ਥੋੜੀ ਸੀ। ਜੀ ਬਿਲਕੁਲ ਉਹਦਾ ਕਿਹੜਾ ਇਟਲੈਟ 'ਚ ਨਾ ਸੀ। ਜੀ ਠੀਕ ਹੈ ਜੀ ਪ੍ਰਗਟ, ਥੈਂਕ ਯੂ। ਗੱਲ ਇਹ ਹੈ ਜੀ, ਕਹਿ ਦੇਣਾ ਸੌਖਾ ਵਾ, ਰੋਜ਼ ਬਥੇਰੇ ਉਹਨੇ ਪ੍ਰਬੰਧ ਕੀਤੇ ਸੀ। ਉਹ ਵੀ ਬੰਬੇ ਜਾ ਸਕਦਾ ਸੀ, ਉਹ ਵੀ ਇੱਧਰ ਬਾਹਰ ਆਣ ਕੇ ਵਸ ਸਕਦਾ ਸੀ। ਫੇਰ ਵੀ ਪੇਂਡੂ ਜੱਟ ਵਾਲੀ ਮੁੰਡਾ ਖੁੰਡਾ ਹੈਗਾ, ਜੱਟਾਂ ਵਾਲੀ ਹੈਂਕੜ ਜੀ ਆ ਗਈ। ਹੁਣ ਉਹ ਜਿਉਂ ਮਚੋਰ ਹੋਣ ਡਿਆ ਸੀ ਨਾ, ਤੁਸੀਂ ਇਹਦੀਆਂ ਗੱਲ ਦੀਆਂ ਇੰਟਰਵਿਊ ਸੁਣਿਓ, ਆ ਲੀਡਰ ਜਿਹਾ ਬਣ ਗਿਆ, ਉਹਦੀਆਂ ਇੰਨੀਆਂ ਸਿਆਣੀਆਂ ਗੱਲਾਂ ਤੇ ਇੰਨੀਆਂ ਵਧੀਆ
ਉਹਦੀ ਇੰਟਰਵਿਊ ਹੋਈ ਆ। ਹੁਣ ਥੋੜੀ ਲੇਟੈਸਟ ਮੈਂ ਰਾਤੀ ਇੰਟਰਵਿਊ ਸੁਣ ਲਿਆ ਉਹਦੀ ਵੀ ਭਗਵੰਤ ਮਾਨ ਦੀ ਗੱਲ ਕਰਨ ਡਿਆ ਸੀ, ਆਂਦਾ ਬਹੁਤ ਵਧੀਆ ਬੰਦਾ ਵਾ। ਮੇਰੀ ਉਹਦੀ ਪਹਿਲਾਂ ਦਾ ਗੱਲਬਾਤ ਹੁੰਦੀ। ਚਲੋ ਹੁਣ ਆਪਾਂ ਇਲੈਕਸ਼ਨ 'ਚ ਵੱਖ-ਵੱਖ ਭਾਵੇਂ ਪਾਰਟੀਆਂ ਜਾਂ ਵਿਚਾਰ ਤੇ ਉਹਦੇ ਵੀ ਪੰਜਾਬ ਪ੍ਰਤੀ ਆ, ਪੇਂਡੂਆਂ ਪ੍ਰਤੀ ਆ, ਮੇਰੇ ਵੀ ਉਦਾਂ ਹੀ ਆ। ਚਲੋ ਭਾਵੇਂ ਮੈਂ ਨਹੀਂ ਜਿੱਤ ਸਕਿਆ, ਸਾਰੀ ਦੁਨੀਆ ਕਿਹੜੀ ਜਿੱਤ ਜਾਂਦੀ। ਠੀਕ ਹੈ ਜੀ ਪ੍ਰਗਟ ਜੀ, ਥੈਂਕ ਯੂ। ਤੇ ਮੈਚੁਰਿਟੀ ਆ ਰਹੀ ਸੀ ਜੀ, ਸ਼ਾਂਤੀ ਦੇਵੇ ਜੀ। ਜੀ ਸੋ ਮੈਚੁਰਿਟੀ ਆ ਰਹੀ ਸੀਗੀ। ਮੈਂ ਦੇਖ ਰਿਹਾ ਜਦੋਂ ਮੀਡੀਆ ਦੀ ਗੱਲ ਕੀਤੀ ਨਾ, ਕਿਸੇ ਨੇ ਵੀ ਇੰਨੇ ਸਟੂਪਿਡ ਲੋਕ ਆ, ਮਾਂ ਉਹਦੀ ਕਰਲਾ ਰਹੀ ਆ ਤੇ ਉਹਨੂੰ ਅੱਗੋਂ ਕੋਈ ਪੁੱਛ ਰਿਹਾ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਦੇਖ ਕੇ ਸਿੱਧੂ ਨੂੰ। ਦੇਖੋ ਕੀ ਇਹ ਬੇਹੁਦਾ ਬੇਤੁਕੀਆਂ ਗੱਲਾਂ। ਮ੍ਰਿਤ ਹੋਣ ਤੋਂ ਬਾਅਦ ਚ ਲਾਸ਼ ਦੇ ਬਾਰੇ ਇਹਨਾਂ ਦਾ ਕਿਸੇ ਦਾ ਵੀ ਕੋਈ ਨਹੀਂ ਹੈਗਾ ਵੀ ਕੀ ਰਿਸਪੈਕਟ ਨਾਂ ਦੀ ਜਿਹੜੀ ਉਹ ਚੀਜ਼ ਹੁੰਦੀ ਆ। ਬੰਦਾ ਮਰ ਗਿਆ, ਪੁੱਛਤਾਂ ਜਿਹੜੀ ਆ ਉਹ ਇੱਜ਼ਤ ਕਰੋ। ਉਹਦੇ ਪਰਿਵਾਰ ਨੇ ਜਦੋਂ ਵੀ ਕਿਤੇ ਜਾਣਾ ਉਹੀ ਫੋਟੋਆਂ ਨੂੰ ਬਾਰ-ਬਾਰ ਸੋਸ਼ਲ ਮੀਡੀਆ ਤੇ ਦਿਖਣੀਆਂ, ਉਹ ਸਾਰਾ ਕੁਝ ਦਿਖਣਾ। ਉਹਦਾ ਅਜੇ ਉਸ ਸਦਮੇ ਚੋਂ ਬਾਹਰ ਨਹੀਂ ਨਿਕਲੇ, ਤੁਸੀਂ ਸਦਮੇ ਨੂੰ ਹੋਰ ਗਹਿਰਾ ਜਿਹੜਾ ਉਹ ਕਰੀ ਜਾ ਰਹੇ ਆ। ਸੋ ਇਹ ਅਕਲ ਨੂੰ ਹੱਥ ਮਾਰਨਾ ਚਾਹੀਦਾ। ਇਸ ਤੋਂ ਬਾਅਦ ਦੇ ਵਿੱਚ ਨਾਲ ਹੀ ਆਪਾਂ ਗੱਲ ਕਰਾਂਗੇ ਜਿਹੜੇ ਹੋਰ ਕਿਹੜੇ ਸਿੰਗਰ ਦੀ ਜਿਹੜਾ ਨਾਮ ਆ ਰਿਹਾ। ਪ੍ਰਵੀਨ ਸ਼ਰਮਾ ਹੋਣਾ ਨੇ ਇੱਕ ਵਿਸ਼ੇਸ਼ ਰਿਪੋਰਟ ਪੰਜਾਬੀ ਰੇਡੀਓ ਯੂਐਸਏ ਦੇ YouTube Facebook ਚੈਨਲ ਦੇ ਉੱਤੇ ਵੀ ਪਾਉਣੀ ਆ, ਉਹ ਆ ਰਹੀ ਆ। ਸੋ ਤੁਸੀਂ ਉਹ ਵੀ ਦੇਖਿਓ, ਸੁਣਿਓ ਵੀ ਕਿੱਦਾਂ ਨਾਮ ਜਿਹੜੇ ਲਿੰਕ ਹੋ ਰਿਹਾ। ਤੇ ਆਪਣੇ ਇੱਕ ਕਾਲਰ ਲੈਣੇ ਆ, ਫਿਰ ਉਸ ਪਾਸੇ ਵੱਲ ਨੂੰ ਵੱਧਦੇ ਆ। ਜੀ ਅਮਰਜੀਤ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ। ਹਾਂਜੀ, ਮੈਂ UC ਡੇਵਿਸ ਪੜ੍ਹਦਾ ਜੀ। ਤੇ ਪਿਛਲੇ ਦਸੰਬਰ ਮੈਂ ਮੂਸੇਵਾਲ ਪਿੰਡ ਗਿਆ ਸੀ ਤੇ ਮੈਂ ਬਾਈ ਮੂਸੇਵਾਲ ਨੂੰ ਮਿਲ ਕੇ ਆਇਆ ਸੀਗਾ। ਹਾਂਜੀ, ਤੇ ਬਾਈ ਦਾ ਸੁਭਾਅ ਬਹੁਤ ਜ਼ਿਆਦਾ ਚੰਗਾ ਸੀਗਾ। 28 ਤਰੀਕ ਨੂੰ ਜਿਸ ਦਿਨ ਆਪਣੇ ਇੱਥੇ ਔਨ 에ਅਰ ਹੋਈਆਂ ਬਾਈ ਦੇ ਸ਼ੋਅ ਦੀਆਂ ਟਿਕਟਾਂ, ਹਾਂਜੀ ਅਸੀਂ 4 ਟਿਕਟਾਂ ਲਈਆਂ ਸੀ ਤੇ ਅਗਲੇ ਸਵੇਰ ਸਾਨੂੰ ਪਤਾ ਲੱਗਦਾ ਕਿ ਬਾਈ ਜੀ ਨਹੀਂ ਰਹੇ। ਜਿਹੜੀ ਮੈਂ ਗੱਲ ਕਹਿੰਦੀ ਚਾਹੁੰਦਾ, ਮੈਂ ਅਜੇ 22 ਸਾਲਾਂ ਦਾ ਮੁੰਡਾ ਜੀ, ਤੇ ਮੈਂ ਗਾਂ ਵਾਸਤੇ ਬਹੁਤ ਚੀਜ਼ਾਂ ਸੋਚੀਆਂ ਸੀ ਕਿ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਕਿ ਆਪਾਂ ਕਿੱਥੇ ਤੱਕ ਪਹੁੰਚ ਸਕਦੇ ਹਾਂ ਇੱਕ ਸਿੱਖ ਮੁੰਡਾ ਪੱਗ ਬੰਨ੍ਹ ਕੇ। ਪਰ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਬਹੁਤ ਘਾਟਾ ਪਿਆ ਜੀ। ਹਾਂਜੀ, ਮੈਂ ਇਸ ਵੇਲੇ ਗੱਲ ਨਹੀਂ ਕਰ ਸਕਦਾ, ਮੈਂ ਭਾਵੁਕ ਹੋ ਰਿਹਾ, ਪਰ ਜਿਹੜਾ ਆਪਾਂ ਨੂੰ ਘਾਟਾ ਪਿਆ ਉਹ ਬਹੁਤ ਜ਼ਿਆਦਾ ਵੱਡਾ। ਜੀ ਅਮਰਜੀਤ ਜੀ, ਥੈਂਕ ਯੂ ਅਮਰਜੀਤ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ, ਮਿਹਰਬਾਨੀ ਜੀ। ਦੇਖੋ ਜੀ, ਇਹ ਭਾਵੁਕਤਾ ਤਾਂ ਹੈ ਲੋਕਾਂ ਦੇ ਵਿੱਚ, ਰਾਜ ਜੀ ਸਾਨੂੰ ਕਹਿਣਾ ਪਊਗਾ। ਬੇਸ਼ੱਕ ਆਪਾਂ ਖਬਰਾਂ ਕਈ ਨਾ ਆਪਾਂ ਜਿੱਦਾਂ ਪਹਿਲਾਂ ਵੀ ਕਈ ਕਾਲਰ ਸਾਰਿਆਂ ਨੇ ਸੁਣੇ ਵੀ ਨਹੀਂ ਹੋਣੇ ਤੇ ਸਾਰੇ ਗਾਣੇ, ਇਹ ਹੁੰਦਾ ਹੀ ਇਹ ਆਮ ਜੀ ਬੜੀ ਗੱਲ ਆ। ਪਰ ਕਈ ਵਾਰੀ ਤੁਸੀਂ ਕਿੰਨੇ ਜਾਣਿਆਂ ਨੂੰ ਟੱਚ ਕਰ ਰਹੇ ਆ, ਕਿੰਨੇ ਜਾਣਿਆਂ ਤੱਕ ਤੁਹਾਡੀ ਪਹੁੰਚ ਆ, ਤੁਹਾਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ। ਸੋ ਅਸੀਂ ਵੀ ਗਾਣੇ ਇਹਦੇ ਸੁਣੇ, ਦੇਖੇ ਵੀ, ਸਾਰਾ ਕੁਛ, ਕੋਈ ਚੰਗੇ ਵੀ ਲੱਗਦੇ, ਕੋਈ ਮਾੜੇ ਵੀ ਲੱਗਦੇ, ਹਰ ਇੱਕ ਤਰ੍ਹਾਂ ਦੇ ਵਿਚਾਰ ਜਿਹੜੇ ਆ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਪਰ ਜੋ ਇਸ ਦੇ ਕਤਲ ਹੋਣ ਤੋਂ ਬਾਅਦ ਚ ਜਿੰਨੀ ਆਊਟਪੋਰਿੰਗ ਸਪੋਰਟ ਇਹਨੂੰ ਚੌਂਸ਼ ਫੇਰਿਓ ਜਿਹੜੀ ਮਿਲ ਰਹੀ, ਕੱਲਾ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨਹੀਂ, ਬਾਲੀਵੁੱਡ ਸਾਰਾ ਜਿਹੜਾ ਉਸ ਨੂੰ ਜਾਣਦਾ ਸੀ। ਹਾਲੀਵੁੱਡ ਦੇ ਏਡੇ ਵੱਡੇ ਸਿਤਾਰੇ ਆ, ਉਹਨਾਂ ਦੇ ਨਾਲ ਇਹ ਕੋਲੈਬੋਰੇਸ਼ਨ ਕਰ ਰਿਹਾ ਸੀ। ਕਈਆਂ ਦੇ ਨਾਲ ਅਜੇ ਗਾਣੇ ਜਿਹੜੇ ਉਸਦੇ ਉਹ ਆਉਣੇ ਸੀਗੇ। ਸੋ ਪਤਾ ਨਹੀਂ ਹੁੰਦਾ ਕਈ ਦੀ ਕਿੱਥੇ ਤੱਕ ਪਹਿਚਾਨ ਜਿਹੜਾ ਆ ਉਹ ਬੰਦਾ ਬਣਾ ਜਾਂਦਾ ਆ। ਨੋ ਡਾਊਟ ਰੋਲਿੰਗ ਸਟੋਨ ਬਹੁਤ ਵੱਡਾ ਇੱਥੇ ਦਾ ਮੈਗਜ਼ੀਨ ਆ, ਬਹੁਤ ਵੱਡਾ ਮੈਗਜ਼ੀਨ ਜਿਹੜਾ ਮਿਊਜ਼ਿਕ ਨੂੰ, ਪੌਪ ਕਲਚਰ, ਰੌਕ ਕਲਚਰ ਨੂੰ ਉਸ ਦੇ ਉੱਤੇ ਉਹ ਟਿੱਪਣੀਆਂ, ਉਸ ਦੇ ਉੱਤੇ ਉਹ ਕਵਰੇਜ ਕਰਦਾ ਆ। ਉਹਨਾਂ ਨੇ ਵੀ ਉਸ ਦਾ ਜਿਹੜਾ ਆਰਟੀਕਲ ਹੁਣ ਮਰਨ ਉਪਰੰਤ ਜਿਹੜਾ ਉਹ ਛਾਪਿਆ। ਸੋ ਬਹੁਤ ਵੱਡਾ ਜਿਹੜਾ ਇੱਕ ਇਸ ਦੀ ਰੀਚ ਆ ਉਹ ਬਣ ਚੁੱਕੀ ਸੀ। ਜੋ ਇਹ ਚੀਜ਼ ਵਾਪਰੀ ਆ ਬਹੁਤ ਨਿੰਦਣਯੋਗ, ਬਹੁਤ ਮਾੜੀ ਆ, ਪਰ ਅਵੇਸਲੇ ਨਹੀਂ ਰਹਿਣ ਦੀ ਲੋੜ। ਇੱਕ ਦੂਜੇ ਦੇ ਨਾਲ ਦੁਸ਼ਮਣੀਆਂ, ਖੈਬੜਬਾਜ਼ੀਆਂ, ਗੋਲੀਆਂ ਦੇ ਨਾਲ ਮਕਾਉਣੀਆਂ, ਇਹ ਪੰਜਾਬ ਦਾ ਵਰਤਾਰਾ ਨਹੀਂ ਸੀਗਾ। ਇਹ ਪੰਜਾਬ ਦੇ ਵਿੱਚ ਇਹ ਚੀਜ਼ ਜਿਹੜੀ ਉਹ ਨਹੀਂ ਸੀਗੀ। ਇਹ ਹੁਣ ਜੋ ਲਗਾਤਾਰ ਆ ਰਿਹਾ, ਕਿਸੇ ਦੇ ਨਾਲ ਵੀ ਹੁਣ ਤੁਹਾਡਾ ਮਨ ਮੁਟਾਵ ਆ, ਹੁਣ ਇਹ ਡਰ ਜ਼ਰੂਰ ਰਹਿੰਦਾ ਵੀ ਅੱਗਿਓਂ ਪਤਾ ਨਹੀਂ ਕਹਿੰਦੇ ਬੰਦੂਕ ਨਾ ਕੱਢ ਲਵੇ। ਸੋ ਇਹਦੇ ਕਰਕੇ ਲੋਕ ਬਹੁਤ ਡਰੇ ਆ। ਸੋ ਇਹ ਲਾਅ ਐਂਡ ਆਰਡਰ ਦੇ ਉੱਤੇ ਜ਼ਰੂਰ ਸਵਾਲ ਰਹਿੰਦੇ ਆ। ਸਿਕਿਉਰਿਟੀ ਦੇ ਵਿੱਚ ਜਿਹੜੀ ਕੁਤਾਹੀ ਹੋਈ ਆ ਉਸ ਦੇ ਉੱਤੇ ਜ਼ਰੂਰ ਵੱਡੇ ਸਵਾਲ ਆ ਤੇ ਲੋਕ ਘੇਰ ਰਹੇ ਨੇ ਇਸ ਟਾਈਮ ਜਿਹੜੇ ਉਹ ਸਰਕਾਰ ਨੂੰ। ਆਪਣੇ ਅਗਲੇ ਕਾਲਰਸ ਦੇ ਨਾਲ ਗੱਲ ਕਰਦੇ ਆ ਜੀ। ਸਨੀ ਜੀ, ਤੁਸੀਂ ਆਨ 에ਅਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤਾਂ ਇਹੀ ਕਹਿਣਾ ਸੀਗਾ, ਆਪਣੇ ਨਾ ਜਦੋਂ ਦੀਪ ਸਿੱਧੂ ਮਰਿਆ ਪਹਿਲਾਂ ਲੋਕ ਉਹਨੂੰ ਗੱਦਾਰ ਕਹੀ ਗਏ, ਬਾਅਦ ਚ ਜਦੋਂ ਵਿਚਾਰਾ ਮਰ ਗਿਆ ਉਦੋਂ ਬਾਅਦ ਉਹਨੂੰ ਫਿਰ ਸਾਰੇ ਉਹਦੇ ਪਿੱਛੇ ਲੱਗ ਗਏ, ਹਨਾ। ਹੁਣ ਇਹ ਚੱਕਰ, ਮੈਂ ਤਾਂ ਸਿਰਫ ਸਿੱਧੀ ਇਹੀ ਕਹਿਣਾ ਚਾਹੁੰਦਾ ਜੀ, ਪੰਜਾਬ ਚੋਂ ਗੈਂਗਸਟਰਾਂ ਦਾ ਸਫਾਇਆ ਹੋਣਾ ਚਾਹੀਦਾ। ਕਿਸੇ ਘੈਂਟ ਲੀਡਰ ਨੂੰ ਸਟੈਂਡ ਲੈਣਾ ਚਾਹੀਦਾ ਵੀ ਚੱਕ ਦੋ ਇਹਨਾਂ ਦਾ ਕੰਮ, ਹਨਾ। ਜੋ ਸੱਚਾਈ ਆ ਸੱਚਾਈ ਹੈ ਜੀ। ਹੁਣ ਜਿਹੜਾ ਇੱਕ ਬੰਦਾ, ਜਿਵੇਂ ਹੁਣ ਇਹਦੇ ਕਹਿੰਦੇ ਆ ਵੀ ਇਹਦੀ ਸਿਕਿਉਰਿਟੀ ਵਾਪਸ ਲੈ ਲਈ,
ਤੇ ਜਿਹੜਾ ਇੱਕ ਪੰਜਾਬ ਇੰਡੀਆ 'ਚ ਵੀ ਆਪਾਂ ਨੂੰ ਪਤਾ ਹੀ ਆ ਕਿਹੜਾ ਟੈਕਸ ਭਰਦਾ, ਕੋਈ ਨਹੀਂ ਟੈਕਸ ਭਰਦਾ। ਇਹ ਬੰਦਾ, ਇਹਦੀ ਇੰਟਰਵਿਊ ਮੈਂ ਸੁਣੀ ਸੀ, ਕਹਿੰਦਾ 2.5-3 ਕਰੋੜ ਰੁਪਈਆ ਸਾਲ ਦਾ ਇਹ ਟੈਕਸ ਭਰਦਾ। ਸੋ ਆਪਦੇ ਐਡੇ ਵੱਡੇ ਟੈਕਸ ਪੇਅਰ ਨੂੰ ਇਹ ਬਚਾ ਨਹੀਂ ਸਕੇ। ਠੀਕ ਆ, ਅਸੀਂ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ, ਤੇ ਪਰ ਜੇ ਇਹ ਸਿਕਿਉਰਿਟੀ ਉਹਨਾਂ ਨੇ ਖੁੰਦਕ 'ਚ ਵਾਪਸ ਲਈ ਆ ਫਿਰ ਉਹ ਗਲਤ ਸੀਗਾ ਜੀ। ਪਰ ਮੇਨ ਗੱਲ ਇਹੀ ਆ ਜੀ, ਜਿੰਨਾ ਚਿਰ ਇਹ ਗੈਂਗਸਟਰ, ਹੁਣ ਤੁਸੀਂ ਨਾ ਚਲੋ ਮੈਂ ਬਾਹਲਾ ਟਾਈਮ ਨਹੀਂ ਲੈਂਦਾ, ਤੁਸੀਂ ਨਾ ਕਦੇ YouTube ਤੇ ਜਾਂ ਜੇ ਇੰਸਟਾਗ੍ਰਾਮ ਤੇ ਕਦੇ ਆਪਾਂ ਖੋਲਦੇ ਆ ਨਾ, ਜੇ ਤੁਸੀਂ ਇਹਨਾਂ ਦੀਆਂ ਜਿਹੜੀਆਂ ਰੀਲਸ ਹੁੰਦੀਆਂ ਨੇ, ਜਿਹੜੀਆਂ ਸ਼ਾਰਟ ਵੀਡੀਓਜ਼ ਹੁੰਦੀਆਂ ਨੇ, ਉੱਥੇ ਪੁਲਿਸ ਨਾ ਗੈਂਗਸਟਰਾਂ ਨੂੰ ਹੱਥ ਕੜੀਆਂ ਲਾ ਕੇ ਲਿਜਾਂਦੀ ਆ ਤੇ ਲੋਕ ਉਹਨਾਂ ਨੂੰ ਐਂ ਦੇਖਦੇ ਹੁੰਦੇ ਨੇ ਤੇ ਉਹਨਾਂ ਨੂੰ ਪਿੱਛੋਂ ਐਂ ਸਪੋਰਟ ਕਰਦੇ ਨੇ ਜਿਵੇਂ ਕੋਈ ਬਹੁਤ ਵੱਡਾ ਕੋਈ ਹਨਾ ਚੱਕਰ, ਜਿਵੇਂ ਪਰਮਵੀਰ ਚੱਕਰ ਜਿੱਤ ਕੇ ਕੋਈ ਸੈਨਿਕ ਜਾਂਦਾ ਹੁੰਦਾ। ਬਿਲਕੁਲ ਸਹੀ, ਅਸੀਂ ਸੈਲੀਬ੍ਰੇਟ ਕਰਦੇ ਹਾਂ ਕ੍ਰਾਈਮ ਨੂੰ। ਲੋਕ ਗੈਂਗਸਟਰਾਂ ਨੂੰ ਫੋਲੋ ਕਰਨ ਲੱਗ ਗਏ, ਆਪਣੇ ਗੁਰੂਆਂ ਨੂੰ ਫੋਲੋ ਨਹੀਂ ਕਰ ਸਕੇ, ਜਾਂ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਫੋਲੋ ਨਹੀਂ ਕਰਦੇ। ਮੈਂ ਵੀ ਮੂਸੇ ਵਾਲਾ ਬਹੁਤ ਸੁਣਿਆ ਜੀ, ਜਦੋਂ ਇਹਨੇ ਕਾਂਗਰਸ ਜੁਆਇਨ ਕਰ ਲਈ ਅਸੀਂ ਵੀ ਸੁਣਨਾ ਛੱਡਤਾ ਵੀ ਚੱਲ ਛੱਡ, ਇਹਨੇ ਗਲਤ ਪਾਰਟੀ ਜੁਆਇਨ ਕਰ ਲਈ ਹਨਾ। ਪਰ ਕਿਸੇ ਮਾਂ ਦਾ ਪੁੱਤ ਐ ਥੋੜਾ ਮਰਨਾ ਚਾਹੀਦਾ। ਐਡੀ ਹਵੇਲੀ ਪਾਈ ਆ ਅਗਲੇ, ਹੁਣ ਮਾਂ ਪਿਓ ਵਿਚਾਰੇ ਸਾਰੀ ਉਮਰ ਕੱਲਾ ਪੁੱਤ ਸੀ, 2 ਹੀ ਜਾਣੇ ਰਹਿ ਗਏ ਵਿਚਾਰੇ ਹਵੇਲੀ 'ਚ। ਅਗਲੇ ਮਹੀਨੇ ਦਾ ਵਿਆਹ ਸੀਗਾ ਮੁੰਡੇ ਦਾ। ਤੇ ਇਹ ਬਿਲਕੁਲ ਇਹਨਾਂ ਦੀ ਗੱਲ ਠੀਕ ਆ ਵੀ ਆਪਾਂ ਏਦਾਂ ਨਾ ਕਰੀਏ ਵੀ ਜਿਹੜੇ ਕਰ ਰਹੇ ਨੇ ਕ੍ਰਾਈਮ ਆਪਾਂ ਉਹਨਾਂ ਨੂੰ ਪ੍ਰਮੋਟ ਕਰੀਏ। ਹੁਣ ਦੇਖੋ ਹੁਣ ਜਿਹੜਾ ਗੋਲਡੀ ਬਰਾੜ ਦਾ ਹੁਣ ਨਾਂ ਆ ਰਿਹਾ, ਉਹ ਕੈਨੇਡਾ ਦੇ ਵਿੱਚ ਜਿਹੜਾ ਉਹ ਰਹਿੰਦਾ ਆ। ਕੈਨੇਡਾ ਦੇ ਵਿੱਚ ਅਜਿਹੇ ਲੋਕ ਵੀ ਇਸ ਟਾਈਮ ਪ੍ਰਵੀਨ ਜੀ ਰਹਿੰਦੇ ਆ ਜਿਹੜੇ ਓਬਵੀਅਸਲੀ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਉਹਨਾਂ ਦੇ ਲਿੰਕ ਆ। ਇੱਥੋਂ ਤੱਕ ਕਿ ਕਈ ਇੰਡੀਆ 'ਚ ਰਹਿੰਦੇ ਉਹ ਨਹੀਂ ਫੜੇ ਜਾਂਦੇ ਪੁਲਿਸ ਵਾਲਿਆਂ ਤੋਂ। ਉੱਦਾਂ ਇਹਨਾਂ ਨੇ ਇਸ ਦੇ ਕੇਸ ਦੇ ਵਿੱਚ ਦੇਖੋ ਕਿੰਨੀਆਂ ਕਾਰਵਾਈਆਂ ਜਿਹੜੀ ਉਹ ਤੇਜ਼ ਕਰਕੇ ਦੇਹਰਾਦੂਨ ਤੋਂ ਬੰਦੇ ਵੀ ਜਿਹੜੇ ਬੜੀ ਜਲਦੀ ਉਹਨਾਂ ਨੇ ਉੱਥੋਂ ਫੜੇ ਆ। ਹੁਣ ਦੇਖੋ ਕੀ ਇਸ ਦੇ ਵਿੱਚ ਹੋਰ ਪਤਾ ਲੱਗਦਾ, ਕੀ ਨਵਾਂ ਜਿਹੜਾ ਉਹ ਲੱਗਦਾ ਆ। ਬਹੁਤ ਵੱਡੇ ਸਵਾਲ ਇਸ ਲਈ ਵੱਡੇ ਆ ਪ੍ਰਵੀਨ ਜੀ ਵੀ ਲੋਕਾਂ ਦੇ ਵਿੱਚ ਇਸ ਚੀਜ਼ ਦਾ ਭੈ, ਡਰ ਜਿਹੜਾ ਆ ਉਹ ਲਗਾਤਾਰ ਵੱਧ ਰਿਹਾ। ਲੈਂਡ ਆਰਡਰ ਦੀ ਜਿਹੜੀ ਉਹ ਸਿਚੁਏਸ਼ਨ ਆ ਉਸ ਨੂੰ ਲੈ ਕੇ। ਹਰਜਿੰਦਰ ਬਰਾੜ ਜੀ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਘਟਨਾ ਬਹੁਤ ਸੱਚਾਈ ਆ। ਜਿਵੇਂ ਪਹਿਲਾਂ ਕਹਿੰਦੇ ਸੀ ਆਪਸ ਤਾਂ ਕਿਹਾ ਹੋ ਗਿਆ, ਜਦ ਚਿੜੀਆਂ ਚੁਗੀਆਂ ਖੇਤ ਕਰ ਰੱਖੀ ਆਪਦਾ ਚੋਰਾਂ ਗਾੜੀ ਨਾ ਦੇ। ਇਹ ਜਦੋਂ ਕਿਸੇ ਪਾਰਟੀ 'ਚ ਹੋਈਏ ਜਾਂ ਕਿਸੇ ਲਾਈਨ 'ਚ ਹੋਈਏ ਫਿਰ ਬਹੁਤ ਸੋਚ ਸਮਝ ਕੇ ਪੈਰ ਧਰਨਾ ਚਾਹੀਦਾ। ਜਿੰਨੇ ਗਨਮੈਨ ਹੋਣ ਆਪਦੀ ਸੇਫਟੀ ਤੇ ਮਿੰਟ ਤੇ ਚੌਕਸੀ ਚਾਹੀਦੀ ਆ। ਲੰਬੀਆਂ ਗੱਲਾਂ ਜਿਹੜੇ ਚੌਕਸੀ ਕਰਦੇ ਰਹੇ ਬਚ ਗਏ। ਮੇਰੇ ਕੋਲ ਬਹੁਤ ਮਿਸਾਲਾਂ ਇਹ ਪੰਜਾਬ ਦੀਆਂ ਬਹੁਤ ਜ਼ਿਆਦਾ। ਜੇ ਬਚ ਗਏ ਜਿੰਨਾ ਨਹੀਂ ਆਪਦੀ ਚੌਕਸੀ ਵਰਤੀ, ਉਹ ਐਵੇਂ ਹੋਈ ਹੈ ਜੀ ਸਾਰਿਆਂ ਨਾਲ ਕਹਾਣੀ। ਗੱਲ ਬਹੁਤ ਬੜੀ। ਪਾਰਟੀਆਂ ਵੀ ਇਕੱਠੀਆਂ ਪਾਰਟੀਆਂ ਤਾਂ ਮਿਲਣਾ ਚਾਹੀਦਾ, ਕੋਈ ਨਾ ਕੋਈ ਮੁੱਦਾ ਮਿਲਣਾ ਚਾਹੀਦਾ, ਉਹਦਾ ਚੱਕ ਦੇ ਧਿਆਨ ਦੇ ਉੱਥੋਂ ਇਨਕੁਆਇਰੀ ਕਰ ਸਕਦੀ ਹੈ। ਠੀਕ ਹੈ, ਤੂੰ ਪਾਈ ਆ ਵੀਡੀਓ। ਇਹਨਾਂ ਸਰਕਾਰਾਂ 'ਚ ਵੀ ਬਹੁਤ ਕਮੀ ਆ, ਸਾਰੇ ਪਾਸੇ ਕਮੀ ਆ ਜੀ। ਉਹਨਾਂ ਨੇ ਵੀ ਨਹੀਂ ਕਰਨੀ ਸੀ ਅਗਰ ਜਿਹੜੀਆਂ ਸਿਕਿਉਰਟੀਆਂ ਲੈ ਲਈਆਂ। ਉਹਨਾਂ ਦਾ ਪਹਿਲਾਂ ਨਵਾਂ ਕੰਮ ਹੈ, ਉੜਦੇ ਪਏ ਪਾਰਟੀਆਂ ਦੇ ਕੋਲ ਆ ਵੀ ਦੀ ਪਾਰਟੀਆਂ ਕਿਹੜਾ ਸਹਿਮਤ ਹੈ ਇਹ ਤਾਂ ਭਾਲਦੀਆਂ ਇਹ ਕੰਮ ਹੋਣ। ਇਹੀ ਤਾਂ ਆਉਂਦੀਆਂ ਇਹਨਾਂ ਦੀਆਂ ਹੀ ਦੇਣਾ, ਗਾਣਿਆਂ ਨੇ ਵੀ ਦੇਣਾ। ਜਿਹੜੀਆਂ 'ਚ ਮੇਲੇ ਲੱਗਦੇ ਜਦੋਂ 35 ਤਰੀਕ ਜੱਟ ਦੀ, ਇਹ ਜੇ ਗਾਣੇ ਗਾਉਣ ਵਾਲਿਆਂ ਦੇ ਵੀ ਵਿੱਚ ਹਿੱਸਾ ਹੈ, ਮਾੜਿਆਂ ਦਾ ਵੀ ਹਿੱਸਾ ਹੈ। ਫਿਰ ਜਿਹੜੇ ਮਾੜੇ ਹੁੰਦੇ ਮਾੜਾ ਰੰਗ ਛੇਤੀ ਚੜ੍ਹਦਾ, ਚੰਗਾ ਮੁਸ਼ਕਿਲ ਨਾਲ ਚੜ੍ਹਦਾ। ਚੰਗਾ ਰੰਗ ਚੜ੍ਹਨਾ ਚਾਹੀਦਾ। ਮਹਾਰਾਜ ਨੂੰ ਮੰਨਣ ਦਾ ਫਲ ਬਖਸ਼ੇ। ਬਹੁਤ ਮਾੜੀ ਗੱਲ ਹੁੰਦੀ ਹੈ, ਬਹੁਤ ਦੁਖਦਾਈ ਗੱਲ ਹੈ, ਬਹੁਤ ਦੁਖਦਾਈ, ਬਹੁਤ। ਅਸੀਂ ਬਿਲਕੁਲ ਜੀ। ਸੋ ਇਹਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਕੀਤੀ ਨੇ, ਖੁਦ ਵੀ ਗਨ ਨੂੰ, ਹਥਿਆਰਾਂ ਨੂੰ, ਉਹ ਚੀਜ਼ਾਂ ਨੂੰ ਜਿਹੜਾ ਪ੍ਰਮੋਟ ਆਪ ਵੀ ਇੱਕ ਕਰਦਾ ਰਿਹਾ ਗਿਆ ਵੀ ਜਿਹੜਾ ਆ ਉਸੇ ਹੀ ਬਾਅਦ ਦੇ ਵਿੱਚ ਲਿਹਾਜ਼ ਦੇ ਨਾਲ ਗਿਆ ਵੀ। ਆਪਾਂ ਦੇਖਿਆ ਵੀ ਰਸ਼ੀਅਨ ਟੈਂਕ ਇੱਦਾਂ ਦੀ ਉਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੋ ਡਾਊਟ ਇਹਨੇ ਕੋਈ ਡਰੱਗ ਅਲਕੋਹਲ ਇੱਦਾਂ ਦੀਆਂ ਚੀਜ਼ਾਂ ਤੇ ਇਹਨੇ ਕੋਈ ਗਾਣਾ ਨਹੀਂ ਗਾਇਆ। ਇਸ ਨੂੰ ਸ਼ੌਂਕ ਸੀਗਾ ਇਸ ਪਾਸੇ ਵੱਲ ਨੂੰ, ਇਹਨੇ ਇਸ ਨੂੰ ਚੰਗਾ ਇਸ ਦੇ ਉੱਤੇ ਜਿਹੜਾ ਉਹ ਗਾਇਆ ਵੀ। ਲੋਕਾਂ ਨੇ ਇਸ ਦੀ ਆਲੋਚਨਾ ਵੀ ਜਿਹੜੀ ਉਹ ਕਰਦੇ ਰਹੇ ਵੀ ਨਹੀਂ ਤੈਨੂੰ ਇੱਦਾਂ ਦਾ ਨਹੀਂ ਕਰਨਾ ਚਾਹੀਦਾ ਆ। ਹੁਣ ਇੱਕ ਇੰਟਰਵਿਊ ਦੇ ਵਿੱਚ ਮੈਂ ਦੇਖ ਰਿਹਾ ਸੀ ਕੁਛ ਜਿਹੜੇ ਉਹਨੂੰ ਮਿਲ ਕੇ ਆਏ, ਕਹਿੰਦੇ ਵੀ ਉਹਨੇ ਨਹਿਰਾਂ ਦੇ ਪਾਣੀਆਂ ਦੇ ਉੱਤੇ ਗੱਲ ਕਰਨੀ ਸੀ, ਬੰਦੀ ਸਿੰਘਾਂ ਦੇ ਗਾਣੇ ਜਿਹੜੇ ਆ ਉਸਨੇ ਜਿਹੜਾ ਉਹ ਗਾਉਣਾ ਸੀਗਾ। ਸੋ SYL ਦੇ ਉੱਤੇ ਜਿਹੜਾ ਉਸਨੇ ਗਾਉਣਾ ਸੀਗਾ। ਸੋ ਕਈ ਜਾਣੇ ਇਸ ਨੂੰ ਕਹਿ ਰਹੇ ਆ ਵੀ ਕਿਉਂਕਿ ਇਹਨੇ ਇੱਕ ਲੇਟੈਸਟ ਇੰਟਰਵਿਊ ਦੇ ਵਿੱਚ ਖਾਲਿਸਤਾਨ ਦੀ ਗੱਲ ਕੀਤੀ, ਸੰਤਾਂ ਦੀ ਵੀ ਗੱਲ ਜਿਹੜੀ ਉਹ ਕਰਦਾ ਸੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਰੇ ਜਾਣੇ ਨਾਲ ਜੋੜ ਕੇ ਦੇਖਦੇ ਨੇ। ਕੋਈ ਇਹਦੇ ਵਿੱਚ ਅਤਕਥਨੀ ਨਹੀਂ ਆ ਵੀ ਜਿਹੜੀ ਸਟੇਟ ਹੁੰਦੀ ਆ ਉਹ ਅਜਿਹੇ ਲੋਕ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ। ਪਰ ਇਸ ਟਾਈਮ
ਜੋ ਇਹ ਭਾਣਾ ਵਾਪਰਿਆ, ਜਿਸ ਤਰੀਕੇ ਦੇ ਨਾਲ ਸ਼ਰੇਆਮ ਇੱਕ ਕਤਲ ਕਰ ਦਿੱਤਾ ਗਿਆ, ਕਹਿੰਦੀ ਕਹਾਉਂਦੀ ਜਿਹੜੀ ਉਹ ਹਸਤੀ ਦਾ, ਉਹ ਜ਼ਰੂਰ ਸਵਾਲ ਜਿਹੜਾ ਆ ਉਹ ਪੈਦਾ ਕਰਦਾ ਆ ਵੀ ਭਾਈ ਕੀ ਇਹ ਸਾਰਾ ਕੁਛ ਵਾਪਰ ਰਿਹਾ ਹੈਗਾ ਆ। ਕਈਆਂ ਨੂੰ ਇਹ ਗੱਲਾਂ ਠੀਕ ਲੱਗਣਗੀਆਂ, ਕਈ ਕਹੂਗਾ ਵੀ ਨਹੀਂ ਜੀ। ਮੈਂ ਵੇਖਿਆ ਵੀ ਕਈ ਹੈਗੇ ਨੇ ਅਜਿਹੇ ਵੀ ਸ਼ਦਾਈ ਵੀ ਕਹਿੰਦੇ ਵੀ ਚੱਲ ਚੰਗਾ ਹੋ ਗਿਆ ਜੀ, ਇਹ ਤੁਰ ਗਿਆ, ਇਹਨੇ ਤਾਂ ਗੰਦ ਹੀ ਪਾਇਆ ਸੀਗਾ, ਇਹ ਉਹ ਇੱਦਾਂ ਦੇ ਵੀ ਬੜੇ ਜਿਹੜੇ ਲੋਕ ਨੇ। ਮੈਂ ਦੇਖ ਰਿਹਾ ਸੀਗਾ ਇੱਕ ਖਾਸ ਫਿਰਕਾ, ਉਹ ਕਹਿ ਰਿਹਾ ਵੀ ਇਹ ਤਾਂ ਖਾਲਿਸਤਾਨੀ ਹਮਾਇਤੀ ਸੀ, ਇਹ ਤਾਂ ਬੜਾ ਵਧੀਆ ਕੰਮ ਕੀਤਾ ਜੀ, ਇਹ ਤਾਂ ਚੰਗਾ ਕੀਤਾ ਇਸ ਨੂੰ ਜਿਹੜਾ ਉਹ ਜੀ ਮਾਰ ਕੇ, ਕਿਉਂਕਿ ਇਹ ਖਾਲਿਸਤਾਨੀ ਜਿਹੜਾ ਸਮਰਥਕ ਸੀਗਾ। ਸੋ ਇੱਦਾਂ ਦੇ ਵੀ ਟਰੋਲ ਜਿਹੜੇ ਆ ਉਹ ਚੱਲ ਰਹੇ ਸੀ। ਉਤੋਂ ਸਭ ਤੋਂ ਮਾੜਾ ਲੱਗਾ ਜਿਹੜਾ ਪ੍ਰਵੀਨ ਜੀ, ਪੰਜਾਬ ਦਾ ਰਾਜ ਸਭਾ ਮੈਂਬਰ, ਉਹ ਪਾਰਟੀ ਪੁੱਛ ਰਿਹਾ ਸੀਗਾ ਨਹਿਰੇ ਤੋਂ IPL ਦੇ ਜਿਹੜੇ ਜਿੱਤਣ ਦੇ ਲਈ, ਉਹਨੂੰ ਇਸ ਚੀਜ਼ ਦਾ ਕੋਈ ਅਫਸੋਸ ਹੀ ਨਹੀਂ। ਉਹ ਉਸ ਚੀਜ਼ ਨੂੰ ਜਿਹੜਾ ਉਹ ਦਰਕਿਨਾਰ ਕਰ ਗਿਆ ਵੀ ਤੇਰੇ ਆਪਣੇ ਰਾਜ ਸਭਾ ਦੇ ਜਿੱਥੋਂ ਤੂੰ ਬਣਿਆ ਆ, ਵੀ ਉੱਥੇ ਏਡੀ ਵੱਡੀ ਵਾਰਦਾਤ ਜਿਹੜੀ ਉਹ ਵਾਪਰ ਗਈ, ਵੀ ਤੈਨੂੰ ਚਾਹੀਦਾ ਵੀ ਥੋੜੀ ਸੰਵੇਦਨਾ ਜਿਹੜੀ ਉਹ ਜਿਤਾਵੇ। ਨੋ ਡਾਊਟ ਤੂੰ ਕ੍ਰਿਕਟਰ ਆ, ਤੂੰ ਇਹ ਸਾਰਾ ਕੁਛ ਹੈਗਾ ਆ, ਪਰ ਤੈਨੂੰ ਇਹ ਚੀਜ਼ ਦੇ ਉੱਤੇ ਵੀ ਅਕਲ ਨੂੰ ਹੱਥ ਮਾਰਨਾ ਜਿਹੜਾ ਉਹ ਚਾਹੀਦਾ। ਸੋ ਹੁਣ ਦੇਖੋ ਕੀ ਜਿਹੜਾ ਆ ਉਹ ਬਣਦਾ ਆ ਅੱਗੇ, ਕੀ ਕੁਛ ਗੱਲਾਂ ਜਿਹੜੀਆਂ ਉਹ ਹੋਰ ਆਉਂਦੀਆਂ। 27-28 ਸਾਲਾਂ ਦਾ ਨੌਜਵਾਨ ਗੱਭਰੂ ਮੁੰਡਾ, ਚੜ੍ਹਦੀ ਉਮਰੇ, ਜਿਹੜਾ ਕਿ ਆਪਣਾ ਨਾਮ, ਜਿਹਨੇ ਆਪਣੇ ਪਿੰਡ ਨੂੰ, ਆਪਣੇ ਮਾਪਿਆਂ ਨੂੰ, ਸਾਰਿਆਂ ਨੂੰ ਜਿਹੜਾ ਚੰਗਾ ਇੱਜ਼ਤ ਮਾਣ ਜਿਹੜਾ ਉਹ ਕਮਾ ਕੇ ਦਿੱਤਾ ਆ, ਉਹ ਦੁਨੀਆ ਤੋਂ ਚੱਲ ਵਸਿਆ ਆ। ਉਸ ਨੂੰ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ। ਸੋ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈਗੀ ਆ। ਤੇ ਪ੍ਰਵੀਨ ਜੀ, ਸਮਾਂ ਆਪਾਂ ਸਮਾਪਤੀ ਵੱਲ ਨੂੰ, ਅਤੇ ਤੁਸੀਂ ਅਖੀਰ ਦੇ ਵਿੱਚ ਹੁਣ ਕੀ ਕਹਿਣਾ ਚਾਹੁੰਦੇ ਹੈਗੇ? ਦੇਖੋ ਬਿਲਕੁਲ ਜੀ, ਸਾਨੂੰ ਕਈ ਥਿਓਰੀਆਂ ਤੇ ਚੱਲਣਾ ਪੈਣਾ। ਜਿਵੇਂ ਤੁਸੀਂ ਸਟੇਟ ਦਾ ਜ਼ਿਕਰ ਕੀਤਾ, ਉਹਦੇ 'ਚ ਉਹ ਵਜ਼ਨ ਇਸ ਕਰਕੇ ਆ ਵੀ ਸਾਡੇ ਉੱਥੇ ਆਜ਼ਾਦ ਖਿਆਲਾਤ ਨੂੰ ਪਸੰਦ ਘੱਟ ਕੀਤਾ ਜਾਂਦਾ ਹੈ। ਉਹਨਾਂ ਬੰਦਿਆਂ ਨੂੰ ਥੋੜ੍ਹੇ ਜਿਹੇ ਜ਼ਿਆਦੇ ਜਿਹੜੇ ਚੀਜ਼ਾਂ ਵਾ ਉਹ ਫੇਸ ਕਰਨੀਆਂ ਪੈਂਦੀਆਂ। ਦੂਜੀ ਗੱਲ ਇਹ ਆ ਵੀ ਕ੍ਰਾਈਮ ਨੂੰ ਸੈਲੀਬ੍ਰੇਟ ਨਾ ਕਰੋ। ਕ੍ਰਿਮੀਨਲ, ਗੈਰ ਸਮਾਜੀ ਲੋਕ ਸਾਡੇ ਆਦਰਸ਼ ਨਹੀਂ ਬਣ ਸਕਦੇ, ਉਹ ਨਹੀਂ ਹੋ ਸਕਦੇ। ਇਹ ਚੀਜ਼ਾਂ ਸਾਨੂੰ ਸੈਲੀਬ੍ਰੇਟ ਕਰਨੀਆਂ ਜਿਹੜੀਆਂ ਰੋਕਣੀਆਂ ਪੈਣਗੀਆਂ, ਜਿਵੇਂ ਵੀਰ ਕਹਿ ਕੇ ਗਏ ਆ ਗੱਲਾਂ। ਪਰ ਹੁਣ ਪੰਜਾਬੀਆਂ ਦੇ ਲਈ ਚਿੰਤਨ ਦਾ ਵੇਲਾ ਹੈ। ਕਿੰਨੇ ਕੁ ਮੁੰਡੇ ਡਰੱਗ ਨਾਲ, ਕਿੰਨੇ ਕੁ ਮੁੰਡੇ ਬੰਦੂਕ ਦੀ ਗੋਲੀ ਨਾਲ, ਭਾਵੇਂ ਕਿਸੇ ਗੈਂਗਸਟਰ ਨੇ ਮਾਰਤਾ, ਭਾਵੇਂ ਕਿਸੇ ਪੁਲਿਸੀਆ ਗੋਲੀ ਨਾਲ ਮਾਰ ਗਿਆ। ਕਿੰਨੇ ਕੁ ਮੁੰਡਿਆਂ ਨੂੰ ਅਸੀਂ ਜਿਹੜਾ ਏਦਾਂ ਕਹਾਂਗੇ ਕਿ ਯਾਰ ਆਹ ਤਾਂ ਕੰਮ ਹੋ ਗਿਆ, ਜਾਇਜ਼ ਹੋ ਗਿਆ। ਨਹੀਂ, ਤੁਸੀਂ ਕਿਸੇ ਦੇ ਗਾਣੇ ਸੁਣਦੇ ਆ, ਨਹੀਂ ਸੁਣਦੇ, ਇੱਕ ਵੱਖਰੀ ਗੱਲ ਆ, ਪਰ ਕਿਸੇ ਦੇ ਧੀ ਪੁੱਤ ਦੇ ਏਦਾਂ ਆਈ ਮੌਤ ਮਾਰੇ ਜਾਣ ਨੂੰ ਘੱਟੋ ਘੱਟ ਸੈਲੀਬ੍ਰੇਟ ਤਾਂ ਨਾ ਕਰੋ। ਘੱਟੋ ਘੱਟ ਇਹ ਤਾਂ ਨਾ ਕਹੋ ਕਿ ਚੰਗਾ ਹੋ ਗਿਆ। ਤੁਸੀਂ ਬੇਸ਼ੱਕ ਉਹਦਾ ਕੋਈ ਗਾਣਾ ਵੀ ਨਹੀਂ ਸੁਣਿਆ, ਪਰ ਅੱਜ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਉਹਦੇ ਪ੍ਰਤੀ ਜਜ਼ਬਾਤੀ ਵਹਿਣ ਵੇਖ ਰਹੇ ਆ, ਮੈਨੂੰ ਲੱਗਦਾ ਵੀ ਉਹ ਬੰਦਾ ਜਿੰਨਾ ਕੁ ਪੰਜਾਬ ਦੇ ਵਿੱਚ ਪ੍ਰਸਿੱਧ ਸੀ, ਉਦੋਂ ਕਿਤੇ ਜ਼ਿਆਦਾ ਬਾਲੀਵੁੱਡ ਤੇ ਜਾਂ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਪ੍ਰਸਿੱਧ ਸੀਗਾ। ਦੇਖੋ ਇਹ ਚੀਜ਼ਾਂ ਹੁੰਦੀਆਂ ਨੇ। 2 ਪੈਕ ਦੀ ਅਕਸਰ ਉਹ ਗੱਲ ਕਰਦਾ ਸੀਗਾ। ਇਹ ਜਿਹੜੇ ਰੈਪਰ ਹੁੰਦੇ ਨੇ, ਮੈਂ ਜਾਂਦਾ ਇਹਨਾਂ ਵਾਈਂਡ ਅਪ ਕਰਦਾ ਕਰਦਾ, ਜਿਹੜੇ ਰੈਪਰ ਹੁੰਦੇ ਨੇ ਨਾ, ਇਹ ਨਹੀਂ ਹੁੰਦਾ ਵੀ ਤੁਸੀਂ ਇਹਨਾਂ ਨੂੰ ਕਹੋ ਕਿ ਬਈ ਤੁਸੀਂ ਆਹ ਕਰੋ, ਆਹ ਕਰੋ। ਇਹ ਜਸਟ ਇੱਕ ਕੰਪੋਜੀਸ਼ਨ ਤੇ ਇੱਕ ਸ਼ਬਦਾਵਲੀ, ਵਰਡਿੰਗ ਹੁੰਦੀ ਹੈ ਇਹਨਾਂ ਦੀ ਅਲੱਗ। ਦੁਨੀਆ ਦੇ ਜਿੰਨੇ ਰੈਪਰ ਹੋਏ ਨੇ, ਉਹਨਾਂ ਨੇ ਇਸ ਤਰ੍ਹਾਂ ਹੀ ਆਪਣੇ ਤਰੀਕੇ ਨਾਲ, ਉਹਨਾਂ ਨੇ ਕਿਸੇ ਨੇ ਹਥਿਆਰਾਂ ਨੂੰ ਜਸਟੀਫਾਈ ਕੀਤਾ, ਕਿਸੇ ਨੇ ਇਸ ਤਰ੍ਹਾਂ ਖੁੱਲੇ ਕਲਚਰ ਨੂੰ, ਬਰੋਡ ਮਾਈਂਡਡ ਨੂੰ ਜਸਟੀਫਾਈ ਕੀਤਾ, ਕਿਸੇ ਨੇ ਇਸ ਤਰ੍ਹਾਂ। ਤਾਂ ਉਹ ਚੀਜ਼ਾਂ ਮਤਲਬ ਇਹ ਹੈ ਕਿ ਯੂਥ, ਹਾਲਾਂਕਿ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਸਹਿਮਤ ਨਹੀਂ ਗਏ ਵਿਚਾਰਧਾਰਕ ਤੌਰ ਤੇ, ਪਰ ਯੂਥ ਸੈਲੀਬ੍ਰੇਟ ਕਰਦਾ। ਅੱਜ ਬੰਬੇ ਵਿੱਚ ਉਹਨੂੰ ਕਿਉਂ ਫੋਲੋ ਕੀਤਾ ਜਾਣ ਲੱਗਿਆ? ਲੋਕ ਕਹਿੰਦੇ ਨੇ ਸਰਦਾਰ ਬੰਦਾ ਸੀ। ਬਹੁਤੇ ਲੋਕਾਂ ਬਾਰੇ ਟਵਿੱਟਰ ਤੇ ਮੈਂ ਦੇਖਿਆ, ਉਹ ਕਹਿੰਦੇ ਯਾਰ ਸਰਦਾਰ ਮੂਸੇ ਵਾਲਾ ਚਲਾ ਗਿਆ। ਪਰ ਦੂਜੇ ਨੈਰੇਟਿਵ ਉਲਟ ਵੀ ਵੇਖੇ, ਸਾਰੇ ਨੈਰੇਟਿਵ ਵੀ ਸੁਣੇ। ਕਿਸੇ ਨੇ ਖਾਲਿਸਤਾਨ ਨਾਲ ਜੋੜਿਆ, ਕਿਸੇ ਨੇ ਕਿਸੇ ਨਾਲ ਜੋੜਿਆ। ਪਰ ਕਾਨੂੰਨ ਵਿਵਸਥਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ। ਪਖੰਡੀਆਂ ਨੂੰ ਸਿਕਿਉਰਟੀਆਂ ਦੇਣਾ ਸਰਕਾਰਾਂ ਦਾ ਕੰਮ ਨਹੀਂ ਹੈ। ਕਿਸੇ ਨੂੰ ਜੇ ਕੋਈ ਕਵੇ ਨਾ, ਕੋਈ ਸ਼ਿਵ ਸੈਨਾ ਵਾਲਾ ਉੱਠ ਕੇ ਆ ਗਿਆ, ਕੋਈ ਫਲਾਂ ਉੱਠ ਕੇ ਆ ਗਿਆ, ਇਹਨਾਂ ਨੂੰ ਸਿਕਿਉਰਟੀਆਂ ਦੇਣਾ ਸਰਕਾਰਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਸਾਨੂੰ ਰਿਫਾਰਮਸ ਕਰਨੇ ਪੈਣਗੇ। ਟੈਕਸ ਪੇਅਰਸ ਨੂੰ ਜ਼ਰੂਰ ਸਾਨੂੰ ਸੋਚਣਾ ਪਊਗਾ। ਕਨਸਟੀਟਿਊਸ਼ਨਲ ਪੋਜੀਸ਼ਨਸ ਤੇ ਜਿਹੜੇ ਲੋਕ ਬੈਠੇ ਨੇ, ਸੰਵਿਧਾਨਕ ਅਹੁਦਿਆਂ ਤੇ ਜਿਹੜੇ ਲੋਕ ਬੈਠੇ ਨੇ, ਉਹਨਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ। ਸੋ ਇੰਟੈਲੀਜੈਂਸ ਪੱਖੋਂ ਫੇਲ ਹੋਏ ਆ। ਉਹਦੀ ਆਪਦੀਆਂ ਕਿਸੇ ਨੇ ਆਪਣੇ ਫੇਸਬੁੱਕ ਤੇ ਵੀ ਕਿਸੇ ਨੇ ਲਿਖਿਆ, ਉਹ ਕਹਿੰਦਾ ਕਿ ਵੀਰੇ ਗੱਲਾਂ ਬਹੁਤ ਹੋ ਜਾਂਦੀਆਂ, ਅਵੇਸਲੇ ਰਹਿਣਾ, ਬੁਲਟ ਪ੍ਰੂਫ ਗੱਡੀ ਨਾਲ ਲੈ ਕੇ ਜਾਣਾ, ਜਿਹੜੇ 2 ਸਿਕਿਉਰਿਟੀ ਗਾਰਡ ਸੀ ਉਹਨਾਂ ਨੂੰ ਨਾਲ ਲੈ ਕੇ ਜਾਣਾ। ਇਹ ਚੀਜ਼ਾਂ ਕਾਰਨ ਬਣੀਆਂ ਕਿ ਏਡੀ ਵੱਡੀ ਅਣਕਿਆਸੀ ਘਟਨਾ ਵਾਪਰ ਗਈ, ਜਿਹਨੇ ਪੰਜਾਬੀਆਂ ਨੂੰ, ਪੰਜਾਬ ਨੂੰ ਇੱਕ ਵਾਰੀ ਫਿਰ ਸੋਚਣ ਤੋਂ ਮਜਬੂਰ ਕੀਤਾ ਆ। ਜੀ ਨਹੀਂ, ਬਿਲਕੁਲ। ਲਿਵ ਬਾਏ ਗਨ, ਡਾਈ ਬਾਏ ਗਨ, ਇਹਦੇ ਆਪਣੇ ਗਾਣਿਆਂ ਦੀਆਂ ਜਿਹੜੀਆਂ ਇਹ ਵਰਡਿੰਗਸ ਜਿਹੜੀਆਂ ਉਹ ਰਹੀਆਂ ਆ, ਉਹ ਆਪ ਕਹਿੰਦਾ ਸੀਗਾ ਵੀ ਇੱਦਾਂ ਹੋਣਾ ਆ। ਉਹਨੇ ਉਸੇ ਆਧਾਰ ਦੇ ਉੱਤੇ ਲਾਸਟ ਰਾਈਡ
ਟੂਪੈਕ ਦੀ ਜਦੋਂ ਅਸੈਸੀਨੇਸ਼ਨ ਕੀਤੀ ਗਈ ਉਹਦੇ ਆਧਾਰ ਦੇ ਨਾਲ ਇਹਨਾਂ ਵੀ ਗਾਣਾ ਪਿਛਲੇ ਤੋਂ ਪਿਛਲਾ ਗਾਣਾ ਜਿਹੜਾ ਉਹਦਾ ਇਹੀ ਹੀ ਸੀਗਾ। ਸੋ ਲੋਕ ਕਈ ਤਰੀਕੇ ਦੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਉਹ ਦੇਖ ਰਹੇ ਆ। ਹੋਇਆ ਮਾੜਾ ਆ, ਸਵਾਲਾਂ ਦੇ ਜਵਾਬ ਜਿਹੜੇ ਉਹ ਚਾਹੀਦੇ ਆ, ਪਰਿਵਾਰ ਨੂੰ ਤਸੱਲੀ ਜਿਹੜੀ ਉਹ ਮਿਲੇ, ਇਨਸਾਫ ਮਿਲੇ, ਕਾਤਲਾਂ ਨੂੰ ਸਜ਼ਾਵਾਂ ਹੋਣ, ਇਸ ਦੀ ਜਿਹੜੀ ਮੰਗ ਆ ਉਹ ਜ਼ਰੂਰੀ ਆ ਉਹ ਹੋਵੇ। ਤੇ ਇੰਨਾ ਕੁ ਨਹੀਂ ਕੰਮ ਹੋਣਾ ਚਾਹੀਦਾ ਵੀ ਕਿਸੇ ਨੂੰ ਇੰਨੀ ਖੁੱਲ੍ਹ ਲੱਗੇ ਵੀ ਅਸੀਂ ਕਿੱਥੋਂ ਵੀ ਆ ਕੇ ਏਡੇ ਮਾਰੂ ਹਥਿਆਰ ਲਿਆ ਕੇ ਕਿਸੇ ਦਾ ਵੀ ਕੰਮ ਜਿਹੜਾ ਆ ਉਹ ਕੰਡਾ ਕੱਢ ਸਕਦੇ ਆ ਜਾਂ ਕਤਲ ਜਿਹੜਾ ਇਸ ਤਰੀਕੇ ਦੇ ਨਾਲ ਕਰ ਸਕਦੇ ਆ। ਇਹ ਕੋਈ ਪਹਿਲਾ ਨਹੀਂ ਆ, ਇਹ ਕੋਈ ਅਖੀਰਲਾ ਨਹੀਂ ਆ, ਇੱਕ ਸਿਰਫ ਇਸ ਕਾਰਜਕਾਲ 'ਚ ਨਹੀਂ ਹੋ ਰਿਹਾ, ਪਹਿਲੋਂ ਵੀ ਹੋਏ। ਸਾਰੇ ਜਿਹੜੀਆਂ ਪਾਰਟੀਆਂ ਦੇ ਕਾਰਜਕਾਲ ਦੇ ਦੌਰਾਨ ਇੱਦਾਂ ਦੇ ਕਤਲ ਜਿਹੜੇ ਉਹ ਹੋਏ ਆ। ਪਰ ਇਹ ਆ ਵੀ ਇਹ ਸਮੀਖਿਆ ਕਰਨ ਦੀ ਇਸ ਗੱਲੋਂ ਲੋੜ ਆ ਵੀ ਵੀ ਨਲਾਇਕੀਆਂ ਸਰਕਾਰ ਨੂੰ ਇੱਦਾਂ ਦੀਆਂ ਨਹੀਂ ਕਰਨੀਆਂ ਚਾਹੀਦੀਆਂ। ਕਿਸੇ ਦੀ ਸਿਕਿਉਰਿਟੀ ਘਟਾ ਕੇ ਤੇ ਉਹਨਾਂ ਨੂੰ ਪਬਲਿਸਾਈਜ਼ ਕਰੋ ਵੀ ਅਸੀਂ ਆਹ ਕਰਕੇ ਤੇ ਬੜਾ ਵੱਡਾ ਜਿਹੜਾ ਉਹ ਮਾਰਕਾ ਅਸੀਂ ਮਾਰ ਰਹੇ ਹੈਗੇ ਆ। ਇੱਦਾਂ ਦੇ ਕੰਮ ਜਿਹੜੇ ਕੌਨਫੀਡੈਂਸ਼ੀਅਲ ਜਿਹੜੇ ਉਹ ਰਹਿਣ, ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਠੀਕ ਰਵੇ। ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਇਸ ਟਾਈਮ ਸਾਰੇ ਲੋਕ ਬੜੀ ਭਾਵਨਾ 'ਚ ਵੇਗ 'ਚ ਬਹਿ ਰਹੇ ਨੇ ਤੇ ਆਪਾਂ ਸਰਕਾਰ ਨੂੰ ਹੁਣ ਤਸੱਲੀ ਜਿਹੜੀ ਉਹ ਦਿਵਾਉਣੀ ਪਊਗੀ ਵੀ ਕੀ ਕੁਛ ਜਿਹੜਾ ਹੋਵੇ ਤਾਂ ਜੋ ਲੋਕ ਆਪਣੇ ਆਪ ਨੂੰ ਨਾਲ ਦੇ ਨਾਲ ਸੁਰੱਖਿਅਤ ਜਿਹੜਾ ਆ ਉਹ ਸਮਝਣ। ਤੇ ਹੁਣ ਆਪਾਂ ਲਈਏ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।